अस्सलाम वालेकुम। सियाणे कहंदे भी ਜਿਹੜੇ ਇਹ ਸਾਹਾਂ ਦੀ ਮਾਲਾ ਨਾ ਵੀ ਇਹ ਜਿਹੜੇ ਅਸੀਂ ਸਾਹ ਲੈਂਦੇ ਆ ਵੀ ਜਿਹੜੇ ਜੀਂਦੇ ਬੰਦੇ ਦੀ ਪਛਾਣ ਆ ਵੀ ਸਾਹ ਤਾਂ ਨੂੰ ਚਲਾ ਗਿਆ ਠਾਹ ਨੂੰ ਚਲਾ ਗਿਆ ਵੀ ਇਹ ਰੱਬ ਦੀ ਦੇਣ ਤੋਂ ਬਾਅਦ ਇਹ ਰੁੱਖਾਂ ਦੀ ਦੇਣ ਆ ਵੀ ਜਿਹੜਾ ਅਸੀਂ ਸਾਹ ਦਿੰਦੇ ਆ ਰੱਬ ਨੇ ਆਪਣੀਆਂ ਸਿਫਤਾਂ ਜਿਵੇਂ ਖਿਲਾਰੀਆਂ ਨਾ ਵੀ ਕੋਈ ਕਿਸੇ ਨੂੰ ਦਿੱਤੀ ਕੋਈ ਕਿਸੇ ਨੂੰ ਦਿੱਤੀ ਰੁੱਖਾਂ ਨੂੰ ਇਹ ਸਿਫਤ ਦਿੱਤੀ ਆ ਵੀ ਇਹ ਸਾਹਾਂ ਦੀ ਦੇਣ ਇਹਨਾਂ ਨੂੰ ਆ। ਫਿਰ ਕਹਿੰਦੇ ਆ ਵੀ ਜਿਹੜੇ ਜਦੋਂ ਅਸੀਂ ਸਾਹ ਲੈਂਦੇ ਆ ਨਾ ਤੇ ਆਕਸੀਜਨ ਅਸੀਂ ਲੈ ਕੇ ਜਾਂਦੇ ਵੀ ਇਹਨਾਂ ਦੇ ਮੁਹਤਾਜ ਅਸੀਂ ਸਾਹ ਲੈਣ ਦੇ ਵਿੱਚ ਤੇ ਇਹ ਸਾਨੂੰ ਆਕਸੀਜਨ ਦਿੰਦੇ ਆ। ਫਿਰ ਜਿਹੜੀ ਗਾਹਾਂ ਦੁਬਾਰਾ ਅਸੀਂ ਸਾਹ ਅੰਦਰ ਲਿਜਾਂਦੇ ਆ ਤੇ ਆਕਸੀਜਨ ਹੁੰਦੀ ਜਦੋਂ ਕਹਿੰਦੇ ਬਾਹਰ ਕੱਢਦੇ ਆ ਨਾ ਤੇ ਉਹ ਮੈਲ ਵਾਲੀ ਆਕਸੀਜਨ ਜਿਹੜਾ ਧੂਆਂ ਕੱਢਦੇ ਆ ਤੇ ਉਹ ਫਿਰ ਸਫਾਈ ਵੀ ਇਹ ਕਰਦੇ ਆ। ਕੈਸੀ ਡਿਊਟੀ ਆ। ਫਿਰ ਇਹ ਜਿਹੜਾ ਜੀਂਦੇ ਬੰਦੇ ਦੀ ਪਛਾਣ ਆ ਸਾਹ ਵੀ ਤਾਂ ਚਲੇ ਗਏ ਠਾਂ ਚਲੇ ਗਏ ਜਿੱਦਾਂ ਬੰਦਾ ਠਾਂ ਤੋਂ ਤਾਂ ਨੂੰ ਗਿਆ ਫਿਰ ਅਖੀਰ ਇਹਨੇ ਰੂਹ ਨੇ ਤਾਂ ਚਲ ਜਾਣਾ ਬੋਤ ਨੇ ਠਾਂ ਚਲ ਜਾਣਾ। ਫਿਰ ਉਹ ਇੱਕ ਗਵਈਆ ਨਹੀਂ ਕਹਿੰਦਾ ਸੀਗਾ ਵੀ ਕੁੱਲੀ ਰਾਹ ਵਿੱਚ ਪਾਈ ਅਸਾ ਤੇਰੇ ਵੀ ਆਂਦਾ ਜਾਂਦਾ ਤੱਕਦਾ ਰਹੀ। ਉਹ ਹੈ ਤਾਂ ਗੀਤ ਆ ਕਹਿਣ ਨੂੰ ਗਾਇਆ ਹੈ ਗੀਤ ਆ ਪਰ ਉਹ ਲਿਖਣ ਵਾਲਾ ਲਿਖਦਾ ਵੀ ਇੱਥੇ ਖੁੱਲੀ ਆ ਘਰ ਆ ਰੱਬ ਦਾ ਉਂਝ ਉਹ ਜ਼ਾਤ ਕਿਤੇ ਸਮਾ ਨਹੀਂ ਸਕਦੀ ਪਰ ਇੱਥੇ ਘਰ ਆ ਤੇ ਆ ਸਾਹਾਂ ਦਾ ਆਣ ਜਾਣਾ ਵੀ ਹਰ ਸਾਹ ਨਾ ਉਹਨੂੰ ਚੇਤੇ ਰੱਖਣਾ ਉਹਨੂੰ ਯਾਦ ਰੱਖਣਾ ਉਹਦਾ ਨਾਮ ਜਪਣਾ ਉਹਦਾ ਸ਼ੁਕਰ ਕਰਨਾ। ਤੇ ਜਿੱਦਾਂ ਹੁਣ ਦੱਸਦੇ ਆ ਵੀ ਮੌਸਮ ਦੀਆਂ ਨਾ ਤਬਦੀਲੀਆਂ ਹੋ ਰਹੀਆਂ ਵੀ ਫੜੀਆਂ ਨਹੀਂ ਜਾਂਦੀਆਂ ਮੌਸਮ ਕਿਤੇ ਸਖਤ ਹੋਈ ਜਾਂਦਾ ਵੀ ਕਿਤੇ ਠੰਡ ਆ ਤੇ ਬਹੁਤੀ ਠੰਡ ਆ ਵੀ ਜੇ ਕਿਤੇ ਗਰਮੀ ਆ ਤੇ ਬਹੁਤੀ ਗਰਮੀ ਆ ਵੀ ਕਾਬੂ ਨਹੀਂ ਆ ਰਿਹਾ। ਤੇ ਉਹਦਾ ਹੁਣ ਇਹ ਦੱਸਦੇ ਆ ਵੀ ਇਹਦਾ 'ਚ ਜਿਹੜਾ ਕਾਬੂ ਪਾਉਣ ਵਾਸਤੇ ਇਹ ਸਾਰਿਆਂ ਨੂੰ ਰਲ ਕੇ ਇੱਕ ਹੱਥ ਹੋ ਕੇ ਨਾ ਵੀ ਰੁੱਖ ਲਾਣੇ ਪੈਣੇ ਆ। ਜਿਵੇਂ ਦੱਸਦੇ ਆ ਵੀ ਸਾਡੇ ਇੱਥੇ ਹੁਣ ਗਰਮੀ ਪਈ ਹੈ ਪਿਛਲੇ ਸਾਲ ਤੁਸੀਂ ਦੇਖਿਆ ਵੀ ਕਿੱਦਾਂ ਤਬਾਹੀਆਂ ਲੱਥੀਆਂ ਤੇ ਉਹਦੇ ਵਾਸਤੇ ਹੁਣ ਦੱਸਿਆ ਵੀ ਰੁੱਖ ਜਿਹੜੇ ਆ ਨਾ ਰੁੱਖ ਲਾ। ਹੁਣ ਆਹ ਮੌਸਮ ਆ ਰੁੱਖਾਂ ਦਾ ਇਸ ਮੌਸਮ ਦੇ ਵਿੱਚ ਰੁੱਖ ਲੱਗਦੇ ਆ। ਅਸੀਂ ਸੋਚਿਆ ਵੀ ਚਲੋ ਰੁੱਖ ਲਾਣੇ ਹੀ ਆ ਤੇ ਬੰਦਾ ਫਿਰ ਰੁੱਖਾਂ ਦੇ ਵਿੱਚੋਂ ਵੀ ਦੇਖ ਕੇ ਰੁੱਖ ਲਾਵੇ ਵੀ ਹੈ ਤਾਂ ਸਾਰੇ ਚੰਗੇ ਆ ਵੀ ਜਿਹੜਾ ਕੋਈ ਫਲਦਾਰ ਹੋਣ ਵੀ ਲੱਗੇ ਹੋਏ ਜਿਨ੍ਹਾਂ ਨੂੰ ਪਾਣੀ ਲਾਣਾ ਸੇਵਾ ਕਰਨੀ ਆ ਵੀ ਚਲੋ ਕੋਈ ਪਾਣੀ ਆਪਣਾ ਫਲ ਤਾਂ ਦੇਣ। ਔਰ ਜਿਵੇਂ ਰੋਡਾਂ ਦੇ ਉੱਤੇ ਇਹਨਾਂ ਨੇ ਹੁਣ ਲਾਏ ਸੀ ਕਿਸੇ ਦੌਰ ਦੇ ਵਿੱਚ ਉਹ ਤਾਂ ਹੁਣ ਖਤਮ ਹੋ ਗਏ ਪਰ ਜੇ ਹੁਣ ਉਹ ਲਾ ਦੇਣ ਫਲਾਂ ਦੇ ਅੱਜ ਜਿਵੇਂ ਹੁਣ ਸਾਡੇ ਇਲਾਕੇ 'ਚ ਆੜੂ ਹੁੰਦਾ ਖਬਾਨੀ ਹੁੰਦੀ ਆ ਹੋਰ ਬੜੇ ਫਲ ਆ ਉਹ ਇੱਦਾਂ ਲਾ ਦੇਣ ਤੇ ਲੋਕ ਖਾਂਦੇ ਫਿਰ ਸਾਡੀ ਭੁੱਖ ਵੀ ਦੂਰ ਹੋਵੇ ਖੁਰਾਕ ਦੀ ਕਮੀ ਦੂਰ ਹੋਵੇ ਮੌਸਮ ਦੀ ਤਬਦੀਲੀ ਕੰਟਰੋਲ ਹੋਵੇ। ਤੇ ਇੱਦਾਂ ਹੀ ਅਸੀਂ ਨਰਸਰੀ 'ਚੋਂ ਪੌਦੇ ਲੈ ਕੇ ਆਏ ਹਾਂ ਵੀ ਕਿਹੜੇ ਲੈ ਕੇ ਆਏ ਹਾਂ ਕਿੱਦਾਂ ਕਰਕੇ ਲੈ ਕੇ ਆਏ ਹਾਂ ਉਹ ਸਾਰੇ ਤੁਹਾਨੂੰ ਦਿਖਾਉਂਦੇ ਵੀ ਆ ਤੁਹਾਨੂੰ ਲਾ ਕੇ ਵੀ ਦਿਖਾਉਂਦੇ ਆ ਤੇ ਗੱਲਬਾਤ ਵੀ ਕਰਦੇ ਹਾਂ। ਉਹ ਜਿਹੜੇ ਪੌਦਿਆਂ ਦੀ ਮੈਂ ਗੱਲ ਕਰਦਾ ਵੀ ਅਸੀਂ ਖਸੂਸੀ ਤੌਰ 'ਤੇ ਜਿਹੜੇ ਪੌਦੇ ਲੈ ਕੇ ਆਏ ਉਹਦੇ 'ਚ ਫਲਾਂ ਦੇ ਪੌਦੇ ਮੈਂ ਹੌਲੀ ਕਰਕੇ ਤੁਹਾਨੂੰ ਦਿਖਾਉਣਾ ਵੀ ਜਿੱਦਾਂ ਹੁਣ ਆਹ ਅੰਬ ਲਿਆਂਦੇ ਆ ਅੰਬ ਪਏ ਆ ਚਿੱਟਾ ਚੌਂਸਾ ਆਹ ਦਸ਼ਹਿਰੀ ਆ ਤੇ ਇੱਦਾਂ ਕਰਕੇ ਹੋਰ ਵੀ ਬੜੇ ਕਾਮਯਾਬ ਬੂਟੇ ਆ ਉਹ ਹੁਣ ਮੈਂ ਜਿੱਦਾਂ ਲਾਉਂਗਾ ਤੇ ਹੁਣ ਲਾਣਾ ਕੀ ਆ ਵੀ ਸਵੇਰ ਦੇ ਅਸੀਂ ਸਾਡੀ ਸਲਾਹ ਹੀ ਨਹੀਂ ਰਲ ਰਹੀ ਵੀ ਆਹ ਖੱਤਾ ਸੋਚਿਆ ਵੀ ਆ ਪੂਰੇ ਖੱਤੇ ਦੇ ਵਿੱਚ ਨਾ ਅਸੀਂ ਬਾਗ ਕਰਦੇ ਹਾਂ ਕੋਈ ਕਹਿ ਦਿੰਦਾ ਅੰਬ ਇੱਥੇ ਨਹੀਂ ਲਾਣੇ ਕੋਈ ਇੱਥੇ ਲਾਣੇ ਇੱਦਾਂ ਕਰਕੇ ਹਜੇ ਕੋਈ ਸੂਤ ਨਹੀਂ ਲੱਗ ਰਿਹਾ ਹੌਲੀ ਲੱਗ ਜਾਂਦਾ। ਤੇ ਮੈਂ ਤੁਹਾਨੂੰ ਦੂਏ ਬੂਟੇ ਦਿਖਾਉਣਾ ਤੁਸੀਂ ਗੱਲ ਕਰੋ। ਹਾਂਜੀ ਅੱਛਾ ਜੀ ਰਾਣਾ ਸਾਹਿਬ ਇਹ ਜਿਹੜੇ ਫਲਦਾਰ ਲਿਆਂਦੇ ਹੁਣ ਪੌਦੇ ਕੱਲ ਇਹਨਾਂ ਨੇ ਇਹ ਹੁਣ ਲਾਉਣ ਦਾ ਪ੍ਰੋਗਰਾਮ ਹੈ। ਇੱਕ ਤਾਂ ਉਹ ਮੁੰਡੇ ਨੂੰ ਟੋਇਆ ਕੱਢਣ ਲਾਇਆ ਉਧਰ ਵੀ ਟੋਏ ਕੱਢ ਇਹ ਹੁਣ ਟੋਏ ਕੱਢਦੇ ਆ ਇਹਨਾਂ ਨੂੰ ਤੇ ਮੇਰਾ ਅੱਗੇ ਜਿੱਦਾਂ ਮਾਲੀ ਨਹੀਂ ਸੀ ਲਾਉਂਦੇ ਹੁੰਦੇ ਰਾਣਾ ਸਾਹਿਬ ਮਾਲੀ ਜਿਹੜੇ ਬਾਗ ਲਾਉਂਦੇ ਸੀ ਨਾ ਜਿਸ ਤਰੀਕੇ ਨਾਲ ਜਿੱਥੇ ਜਿਹੜੇ ਬੂਟੇ ਕੋਲ ਖੜੋ ਕੇ ਦੇਖਣਾ ਨਾ ਜੀ ਉਹ ਲਾਈਨ ਸਿੱਧੀ ਐ ਨੂੰ ਦੇਖੋ ਇੱਧਰ ਨੂੰ ਐ ਲਾਈਨ ਸਿੱਧੀ ਹੋਣੀ ਜਿੱਧਰ ਨੂੰ ਵੀ ਉਸ ਬੂਟੇ ਕੋਲ ਖੜੋ ਕੇ ਤੁਸੀਂ ਦੇਖਣਾ ਨਾ ਜੀ ਚਾਰੇ ਸਾਈਡਾਂ ਤੇ ਉਹ ਲਾਈਨ ਸਿੱਧੀ ਹੁੰਦੀ ਸੀ ਜੀ। ਤੇ ਮੈਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਵੀ ਨਾ ਇਸ ਤਰੀਕੇ ਨਾਲ ਇਹਨੂੰ ਲਾਈਏ ਫੀਤੇ ਨਾਲ ਮਿਣ ਕੇ ਜਾਂ ਕੋਈ ਨਿਸ਼ਾਨ ਲਾ ਕੇ ਇਦਾਂ ਕਰ ਲਈਏ ਵੀ ਇਹ ਨਾ ਸਿੱਧੀ ਲਾਈਨ ਰਵੇ ਜਿੱਧਰ ਨੂੰ ਵੀ ਲਾਈਏ ਲਾਈਨ ਸਿੱਧੀ ਰਵੇ ਸੋਹਣੇ ਲੱਗਣ ਇੱਕ। ਤੇ ਦੂਸਰੀ ਗੱਲ ਇਹ ਆ ਵੀ ਇਹ ਛੋਟੇ ਬੂਟੇ ਆ ਜਿੰਨੀ ਦੇਰ ਇਹ ਵੱਡੇ ਨਹੀਂ ਹੁੰਦੇ ਫਲ ਨਹੀਂ ਚੱਕਦੇ ਉਨੀ ਦੇਰ ਇਹਦੀ ਫਸਲ ਬੀਜੀ ਜਾਵੇ ਕੀ ਹਰਜ ਆ ਫਸਲ ਦਾ ਤਾਂ ਕੋਈ ਨੁਕਸਾਨ ਨਹੀਂ ਫਾਇਦਾ ਹੀ ਆ ਨਾ ਜੀ ਉਨੀ ਦੇਰ ਫਸਲ ਬੀਜੀ ਜਾਵੇ ਤੇ ਉਹ ਆਪਾਂ ਜਿਹੜੇ ਹੈਗੇ ਆ ਇਹਨਾਂ ਨੂੰ ਕਰਕੇ ਸਿੱਧੀ ਪੱਧਰੀ ਵਿੱਚ ਹਲ ਰੂਟਾ ਟਰੈਕਟਰ ਸਿੱਧਾ ਲੰਘ ਵੀ ਜਾਵੇ ਇੱਥੇ। ਮੇਰਾ ਇਹਨ 'ਚ ਹੋਰ ਗੱਲ ਆ ਹੁਣ ਤੁਸੀਂ ਦੱਸੋ ਤੁਹਾਡੇ ਦੇ ਮੇਰੇ ਇਹਨ 'ਚ ਇਹ ਗੱਲ ਆ ਵੀ ਇੱਥੇ ਜਿਹੜਾ ਵਾ ਨਾ ਪੌਦੇ ਜਿਹੜੇ ਆ ਨਾ ਜਿਹੜੇ ਵੱਡੇ ਪੌਦੇ ਆ ਨਾ ਉਹ ਜ਼ਿਆਦਾ ਫਾਸਲੇ ਤੇ ਲੱਗ ਜਾਣ ਜਿਹੜੇ ਛੋਟੇ ਪੌਦੇ ਜਿਹੜੇ ਇੱਕ ਸਾਲ 'ਚ ਹੀ ਤਿਆਰ ਹੋ ਜਾਂਦੇ ਆ ਨਾ ਉਹ ਨੇੜੇ ਕਰਕੇ ਲੱਗ ਜਾਣ ਠੀਕ ਹੋਇਆ ਠੀਕ ਆ ਜੀ। ਹੁਣ ਸ਼ਤੂਤ ਇੱਕੋ ਸਾਲ 'ਚ ਹੀ ਫਲ ਦੇ ਦਿੰਦਾ ਵਾ ਹਾਂਜੀ ਲਕਾਟ ਵੀ ਜਿਹੜਾ ਵਾ ਦੂਸਰੇ ਇੱਕ ਸਾਲ 'ਚ ਫਲ ਦੇ ਦਿੰਦਾ ਹਾਂਜੀ ਹੈ ਵੀ ਅੰਬ ਆ ਜ਼ਰਾ ਵੱਡਾ ਵਾ ਅੰਬ ਨੇ ਫੈਲਣਾ ਵਾ ਕਿਉਂਕਿ ਇੱਥੇ ਦੇਖੋ ਜਦੋਂ ਫਸਲ ਆ ਨਾ ਜਿਹੜੀ ਜੇ ਫਸਲ ਵਾਲਾ ਪਹਿਲੇ ਨੰਬਰ ਤੇ ਤਾਂ ਇਹ ਆ ਕਿ ਤੁਹਾਨੂੰ ਪ੍ਰੋਪਰ ਯਾਨੀ ਕਿ ਖਾਲੀਆਂ ਜਿਹੜੀਆਂ ਵਾ ਨਾ ਹੋਣੀਆਂ ਚਾਹੀਦੀਆਂ
ਹੈ ਪ੍ਰੋਪਰ ਫਿਰ ਖਾਲੀਆਂ ਜਦੋਂ ਕੱਢ ਕੇ ਫਸਲ 'ਚ ਕਰ ਲਓ ਫਿਰ ਉਹਦੇ 'ਚ ਨਾ ਜਾਂ ਤਾਂ ਬਹੁਤ ਵੱਡਾ ਹੈ ਨਾ ਵੀ ਕੋਈ 5-7 ਕਿੱਲਿਆਂ ਦਾ ਠੀਕ ਆ ਦੇਖੋ ਨਾ ਜਾਂ ਤਾਂ ਹੈ ਨਾ 5-7 ਕਿੱਲਿਆਂ ਦਾ ਪਲਾਟ ਹਾਂਜੀ ਉਹਦੇ 'ਚ ਇਹ ਆ ਕਿ ਤੁਸੀਂ ਜੀ ਆ ਫਸਲ ਲਗਾਣੀ ਆ ਇਹ ਹੁਣ ਦੁਹਾੜਾ ਕਿ ਜਗ੍ਹਾ ਵਾ ਹਾਂਜੀ ਹੈ ਹਾਂ ਇਸ ਦੁਹਾੜਾ ਕਿ ਜਗ੍ਹਾ 'ਚ ਮੈਂ ਕਹਿੰਦਾ ਕਿ ਇੱਥੇ ਸਾਰੇ ਜਿਹੜੇ ਆ ਨਾ ਪੌਦੇ ਵੱਡੇ ਵੀ ਪੌਦੇ ਔਰ ਛੋਟੇ ਵੀ ਵੱਡੇ ਜਿਹੜੇ ਸਾਲ ਲੈਣਗੇ ਛੋਟੇ ਛੋਟੇ ਆ ਉਹ ਹੁਣ ਉਹ ਤਾਂ ਇੱਕ ਸਾਲ 'ਚ ਫਲ ਲੈ ਲੈਂਦੇ ਆ ਲੈ ਲੈਂਦੇ ਹੈਂ? ਲੈ ਲੈਂਦੇ ਹੁਣ ਸ਼ਤੂਤ ਲਾਓ ਹਾਂਜੀ। ਉਹ ਫਲ ਲੈ ਲੈਂਦਾ ਵਾ ਹਾਂਜੀ, ਬੈਰੀਜ਼ ਦੇ ਬਲਕਿ ਉਹ ਐਤਕੀ ਸਤੰਬਰ ਚ ਲਾਏ ਹੁਣ ਉਹਨਾਂ ਨੇ ਮਾਰਚ 'ਚ ਫਲ ਚੱਕ ਲੈਣਾ ਸੀ ਇਸ ਤਰ੍ਹਾਂ ਹੀ ਲੁਕਾਟ ਆ ਜਿਹੜਾ ਉਹ ਵੀ ਦੂਸਰੇ ਇੱਕ ਸਾਲ ਜਾਪਾਨੀ ਫਲ ਵੀ ਦੂਸਰੇ ਇੱਕ ਸਾਲ ਫਲ ਲੈ ਲੈਂਦਾ ਵਾ ਹਾਂਜੀ ਹਾਂਜੀ ਹੈ ਹਾਂਜੀ ਤੇ ਚਲੋ ਬਹਰਹਾਲ ਨਾ ਜੀ ਤੇ ਤੁਸੀਂ ਇਸ- ਆ ਜਾਓ ਹੁਣ ਨਾ ਹਾਂ। ਦੇਖੋ ਇਹਨਾਂ ਨੂੰ ਇੱਕ ਵਾਰੀ ਤਾਂ ਇਹ ਹਿਸਾਬ ਲਾਈਏ ਨਾ ਕਿ ਜਿਹੜੇ ਦਰਖਤ ਆ ਨਾ ਵੱਡੇ ਹੋਣ ਵਾਲੇ ਇਹ ਪੌਦੇ ਵੱਡੇ ਬਣ ਜਾਂਦੇ ਨੇ ਉਹਨਾਂ ਨੂੰ ਇੱਕ ਸਾਈਡ ਤੇ ਤੇ ਜਿਹੜੇ ਛੋਟੇ ਪੌਦੇ ਨੇ ਉਹਨਾਂ ਨੂੰ ਇੱਕ ਸਾਈਡ ਤੇ ਲਾਈਏ ਫਿਰ ਹਾਂ ਨਹੀਂ ਉਹ ਤਾਂ ਇਸ ਤਰ੍ਹਾਂ ਹੀ ਆ ਨਾ ਹੁਣ ਹੈਂ? ਕਾਫੀ ਬਹਿਸ ਮੁਬਾਹਿਸੇ ਤੋਂ ਬਾਅਦ ਹਾਂ ਨਾ ਹਾਂਜੀ ਹਾਂਜੀ ਇਹ ਗੱਲ ਹੋਈ ਆ ਕਿ ਆ ਅੰਬਾਂ ਦੇ ਬੂਟੇ ਆ ਨਾ ਦੋ ਜਿਹੜੇ ਹਾਂਜੀ ਹਾਂਜੀ ਉਹ ਇੱਥੇ ਤੇ ਇੱਕ ਉੱਥੇ ਉੱਥੇ ਦੋ ਕਿਉਂਕਿ ਠੀਕ ਅੰਬ ਹੋ ਗਏ। ਨੂੰ ਵਾਵਾ ਫੈਲਣ ਲਈ ਜਗ੍ਹਾ ਚਾਹੀਦੀ ਹੁੰਦੀ ਹਾਂਜੀ ਹੈ ਹਾਂਜੀ ਹਾਂਜੀ ਤੇ ਇੱਕ ਬੂਟਾ ਜਿਹੜਾ ਵਾ ਨਾ ਉਹ ਲਿਆਂਦਾ ਵਾ ਆਮਲੇ ਦਾ ਬੂਟਾ ਜਿਹੜਾ ਵਾ ਨਾ ਉਹ 40 ਫੁੱਟ ਕਹਿੰਦੇ ਫਾਸਲੇ ਤੇ ਲਾਣਾ ਚਾਹੀਦਾ ਲੇਕਿਨ ਇੱਕ ਦੋਸਤ ਨੇ ਬਾਗ ਲਾਇਆ ਤੇ ਹੁਣ ਉਹ 40 ਫੁੱਟ ਵੀ ਥੋੜਾ ਪਿਆ ਹੈ ਉਹ ਕਹਿੰਦਾ ਵੀ 60 ਫੁੱਟ ਤੇ ਵੀ ਹੋਵੇ ਨਾ ਵੀ ਜੀ ਹਾਂ ਸਭ ਤੁਹਾਡੀ ਗੱਲ ਬਿਲਕੁਲ ਬਜਾ ਹੈ ਲੇਕਿਨ ਇਹ ਹੈ ਕਿ ਇੱਕ ਦਰਖਤ ਆ ਨਾ ਤੁਸੀਂ ਹੁਣ ਅੱਜ ਉਹਨੂੰ ਲਾਣੇ ਕਿ ਉਹ ਸਵੇਰੇ ਥੋੜਾ ਉਹ 40 ਫੁੱਟ ਤੇ ਖਿਲਰ ਜਾਣਾ ਨਹੀਂ ਉਹਦੇ ਹੁਣ 2 ਜਾਂ 4 ਸਾਲ 5 ਸਾਲ ਉਹਨੇ ਲਾਣੇ ਆ 40 ਫੁੱਟ ਜਾਂਦੇ ਸੀ ਹੁਣ 40 ਫੁੱਟ ਜਗ੍ਹਾ ਐਵੇਂ ਛੱਡ ਦਈਏ ਇੰਨੇ ਸਾਲ ਨਹੀਂ ਉਹਦੇ ਚ ਮੈਂ ਮੈਂ ਕਹਿੰਦਾ ਨਾ ਕਿ ਉਹਦੇ ਦਰਮਿਆਨ 'ਚ ਤੁਸੀਂ ਇਹੋ ਜੀ ਫਸਲ ਕੋਈ ਬੂਟਾ ਕੋਈ ਛੋਟਾ ਜਿਹੜਾ ਲੱਗ ਜਾਵੇ ਵੀ ਜਿਹੜਾ 2-4 ਸਾਲਾਂ ਤੱਕ ਆਪਣਾ ਉਹ ਫਸਲ ਵੀ ਚੱਕ ਲਵੇ ਜਾਂ ਉਹ ਫਲ ਵੀ ਖਾ ਲਵੇ ਬੰਦਾ ਤੇ ਜੇ ਵੇਖਿਆ ਵੀ ਨਹੀਂ ਬੂਟੇ ਦਾ ਸਰਦਾ ਤੇ ਫਿਰ ਉਹਨੂੰ ਪੱਟ ਦੇਵੇ ਇੱਥੇ ਇੱਕ ਇਹ ਵੀ ਹੋ ਸਕਦਾ ਇਹ ਨਹੀਂ ਨਾ ਕਿ 4-5 ਸਾਲ ਜਿਹੜਾ ਜੀ ਇੱਥੇ ਇਹ ਵੀ ਹੋ ਸਕਦਾ ਕਿ 40 ਫੁੱਟ ਛੱਡ ਸੀ ਦੇ ਜਿਹੜਾ ਨਾ ਖਾਲੀਆਂ ਚ ਹਾਂਜੀ ਤੁਸੀਂ ਜਿਹੜੀ ਬੇਲਾਂ ਬੁੱਲਾਂ ਜਿਹੜੀਆਂ ਵਾ ਨਾ ਹਾਂਜੀ ਹਾਂਜੀ ਉਹ ਲਾ ਸਕਦੇ ਆ ਹਾਂ ਲਾ ਸਕਦੇ ਹੁਣ ਕੱਦੂ ਦੀ ਬੇਲ ਆ ਪੇਠੇ ਕੱਦੂ ਦੀ ਬੇਲ ਆ ਕਾਲੀ ਤੋਰੀ ਦੀ ਬੇਲ ਆ ਹੈ ਉਹ ਲੱਗ ਸਕਦੇ ਆ ਹਾਂਜੀ ਕਿਉਂਕਿ ਲੇਕਿਨ ਜਦੋਂ ਟਰੈਕਟਰ ਵਾਲਾ ਕਈ ਵਾਰੀ ਹੁੰਦਾ ਕਿ ਜਦੋਂ ਥੋੜੀ ਜੀ ਜਗ੍ਹਾ 'ਚ ਨਾ ਟਰੈਕਟਰ ਨੇ ਜਦੋਂ ਫਿਰਨਾ ਨਾ ਉਹ ਇੱਕ ਅੱਧੇ ਬੂਟੇ ਦਾ ਸਿਰ ਲੈ ਜਾਂਦਾ ਨਹੀਂ ਉਹ ਤਾਂ ਬੰਦਾ ਚਲੋ ਉਹਨੂੰ ਕਹਿੰਦਾ ਨਾ ਵੀ ਛੋਟਾ ਜਿਹਾ ਬਈ ਸਿੱਧਾ ਹੀ ਲੰਘ ਜਾ ਵਿੱਚੋਂ ਦੀ ਮੋੜੇ ਨਾ ਜ਼ਿਆਦਾ 2-3 ਫੇਰੇ ਹੋਣੇ ਆ ਤੇ ਰਾਮ ਨਾਲ ਨਾ ਸਿੱਧੇ ਪੱਧਰੇ ਵਿੱਚੋਂ ਦੀ ਹੋ ਕੇ ਲੰਘ ਜਾ ਤੇ ਬਹੁਤਾ ਘਾਹ ਹੋ ਜਾਵੇ ਨਾ ਪੌਦਿਆਂ 'ਚ ਉਹ ਵੀ ਨਹੀਂ ਸਹੀ ਰਹਿੰਦਾ ਨਹੀਂ ਮੇਰੇ ਤੇ ਇਹ ਆ ਜਗ੍ਹਾ ਜ਼ੇਨ 'ਚ ਵੀ ਆ ਜਗ੍ਹਾ ਨਾ ਜਿਹੜੀ ਹਾਂ ਇੱਥੇ ਲੱਗਣ ਪੌਦੇ ਲੱਗਣ ਠੀਕ ਹੋ ਤੇ ਗਿਆ ਕੁਝ ਫੁੱਲ ਜਿਹੜੇ ਆ ਨਾ ਹਾਂਜੀ ਕਿਆਰੀਆਂ ਵਾਲੇ ਹਿਸਾਬ 'ਚ ਉਹ ਵੀ ਠੀਕ ਉਹ ਫੁੱਲਾਂ ਵਾਲਾ ਜਿਹੜਾ ਵਾ ਨਾ ਹੋ ਜੇ ਤੇ ਇਹ ਬੈਠਣ ਵਾਲੀ ਜਗ੍ਹਾ ਜਿਹੜੀ ਹੈ ਨਾ ਆ ਇੰਨੀ ਕਿ ਯਾਨੀ ਕਿ ਨਾ ਜਿੱਥੇ ਤੱਕ ਪੱਕੀ ਜਗ੍ਹਾ ਵਾ ਹਾਂਜੀ ਹਾਂਜੀ ਇਹ ਇੱਥੇ ਇੰਨੀ ਕਿ ਜਗ੍ਹਾ ਜਿਹੜੀ ਹੈ ਨਾ ਠੀਕ ਹੋ ਇਹ ਸਿਰਫ ਯਾਨੀ ਕਿ ਜਿਹੜਾ ਵਾ ਨਾ ਡੇਰੇ ਵਾਲਾ ਨਾ ਬਜਾਏ ਇਹਦੇ ਕਿ ਉੱਥੇ ਪਰਾਂ ਬੈਠਣ ਦੇ ਆ ਜਗ੍ਹਾ ਜਿਹੜੀ ਹੈ ਨਾ ਇਹ ਬੈਠਣ ਦੀ ਹਾਂ ਇੱਥੇ ਫਲਦਾਰ ਦਰਖਤ ਵੀ ਲੱਗੇ ਹੋਣਗੇ ਕੋਈ ਫੁੱਲ ਵੀ ਲੱਗ ਜਾਣ ਘਾਹ ਦਾ ਵੀ ਕੋਈ ਟੋਟਾ ਜਿਹੜਾ ਵਾ ਨਾ ਉਹ ਲਾਇਆ ਜਾ ਸਕਦਾ ਵਾ ਇਹ ਨਹੀਂ ਇੱਥੇ ਇੱਕ ਬੂਟਾ ਜਿਹੜਾ ਨਾ ਰਾਣਾ ਸਾਹਿਬ ਹੋਣਾ ਚਾਹੀਦਾ ਦਿਨ ਦੀ ਰਾਣੀ ਰਾਤ ਦਾ ਰਾਜਾ ਹਾਂ ਰਾਤ ਦੀ ਰਾਣੀ ਹੁੰਦੀ ਆ ਅੱਛਾ ਚੱਲ ਦੱਸ ਦਿਨ ਦਾ ਰਾਜਾ ਹੁੰਦਾ ਹਾਂ ਉਹਦੇ ਚ ਨਹੀਂ ਇਹ ਮੈਂ ਤਾਂ ਕਿਹਾ ਰਾਣੀ ਕਿਤੇ ਗਾੜੀ ਨਾ ਪੈ ਜਾ ਜੇ ਦਿਨ ਦੀ ਕਹਿ ਦਈਏ ਤਾਂ ਹੁਣ ਫੁੱਲਾਂ ਪੌਦਿਆਂ ਦੇ ਨਾ 3-4 ਚੀਜ਼ਾਂ ਵਾ ਇੱਕ ਤਾਂ ਹੁੰਦਾ ਛਾਂ ਵਾਲੇ ਹਿਸਾਬ 'ਚ ਅੱਛਾ ਇੱਕ ਪੌਦੇ ਹੁੰਦੇ ਆ ਫਲ ਵਾਲੇ ਹਿਸਾਬ 'ਚ ਅੱਛਾ ਇੱਕ ਹੁੰਦਾ ਕਿ ਪੌਦੇ ਸੋਹਣੇ ਕਿਹੜੇ ਲੱਗਦੇ ਆ ਹਾਂ ਫਿਰ ਇੱਕ ਪੌਦੇ ਕਿਹੜੇ ਖੁਸ਼ਬੂ ਦਿੰਦੇ ਆ ਹਾਂ ਖੁਸ਼ਬੂ ਦਿੰਦੇ ਹਾਂਜੀ ਹੁਣ ਆ ਜਿਹੜਾ ਨਾ ਰਾਤ ਦੀ ਰਾਣੀ ਹੋ ਗਈ ਇਹ ਦਿਨ ਦਾ ਰਾਜਾ ਹੋ ਗਿਆ ਕੁਝ ਹੋਰ ਪੌਦੇ ਹੈਗੇ ਆ ਫੁੱਲਾਂ 'ਚ ਜਿਸ ਤਰ੍ਹਾਂ ਟਿਊਬ ਰੋਜ਼ ਆ ਹਾਇਸੈਂਥੀਸਿਸ ਆ ਇਹ ਯਾਨੀ ਕਿ ਖੁਸ਼ਬੂ ਦਿੰਦੇ ਆ ਹੈ ਫਿਰ ਇੱਕ ਹੋਰ ਮੈਂ ਤੁਹਾਨੂੰ ਦੱਸਾਂ ਆਪਣੇ ਤਾਂ ਇੱਥੇ ਹੈ ਨਹੀਂ ਕਿਤੇ ਜ਼ਿਆਦਾ ਲੱਗੇ ਹੋਏ ਅੱਛਾ ਆ ਜਿਹੜੇ ਆੜੂ ਬਦਾਮ ਲੂਚੇ ਹਾਂਜੀ ਇਹ ਕਿਤੇ ਲੱਗੇ ਹੋਣ ਨਾ ਕਿੱਲੇ 2 ਕਿੱਲਿਆਂ ਦੇ ਮੱਥੇ ਤੇ ਹਾਂਜੀ ਇਹਨੂੰ ਫੁੱਲ ਆਂਦਾ ਬਹੁਤ ਪਹਿਲੇ ਹਾਂਜੀ ਤੇ ਜਿੰਨਾ ਸੋਹਣਾ ਯਾਨੀ ਕਿ ਕਿਉਂਕਿ ਇਹਦਾ ਪੱਤਾ ਬਾਅਦ ਵਿੱਚ ਨਿਕਲਦਾ ਫੁੱਲ ਪਹਿਲੇ ਨਿਕਲਦਾ ਵਾ ਹਾਂਜੀ ਤੇ ਇਹ ਬੜਾ ਸੋਹਣਾ ਜਿਹੜਾ ਨਾ ਲੱਗਦਾ ਵਾ ਸੋਹਣਾ ਵੀ ਆ ਕੋਈ ਵੀ ਜਿਹੜਾ ਵੀ ਹੈ ਨਾ ਜੀ ਫਲ ਵਾਲਾ ਦਰਖਤ ਕੋਈ ਵੀ ਫਲ ਵਾਲਾ ਹੋਵੇ ਉਹ ਜਦੋਂ ਵੀ ਫੁੱਲ ਚੱਕੇਗਾ ਉਹਦੀ ਖੁਸ਼ਬੂ ਆਏਗੀ ਅਰੇ ਫਿਰ ਖੁਸ਼ਬੂ ਉਹਦੀ ਆਪਣੀ ਆਣੀ ਆ ਇਹ ਨਹੀਂ ਵੀ ਹੁਣ ਤੁਸੀਂ ਹੁਣ ਲਾਇਆ ਮਾਲਟਾ ਤੇ ਤੁਸੀਂ ਚੰਗੇਲੀ ਦੀ ਲੱਭੋ ਨਹੀਂ ਹੁਣ ਤੁਸੀਂ ਗੱਲ ਕਰ ਰਹੇ ਸੀ ਨਾ ਕੱਲ ਪਰਸੋਂ ਵੀ ਉੱਥੇ ਬੇਰੀਆਂ ਹੁੰਦੀਆਂ ਸੀ ਹਾਂਜੀ ਉੱਥੇ ਇੱਕ ਹੋਰ ਨੋਟ ਕੀਤਾ ਉੱਥੇ ਜਦੋਂ ਬਾਗ ਸੀ ਨਾ ਕਿੰਨੂਆਂ ਦਾ ਜਦੋਂ ਮਗਰਬ ਤੋਂ ਬਾਅਦ ਬੰਦਾ ਗੁਜ਼ਰਦਾ ਸੀ ਤੇ ਸਾਰੇ ਖੁਸ਼ਬੂ ਜਿਹੜੀ ਹੈ ਨਾ ਇਹਨਾਂ ਦਿਨਾਂ 'ਚ ਜਦੋਂ ਕਿੰਨੂ ਫੁੱਲ ਲੈਂਦੇ ਆ ਮਾਲਟਾ ਕਿੰਨੂ ਵਗੈਰਾ ਉਹਨਾਂ ਦੀ ਬੜੀ ਖੁਸ਼ਬੂ ਜਿਹੜੀ ਹੈ ਨਾ ਹੁੰਦੀ ਸੀ ਤੇ ਫਲ ਵਾਲਾ ਦਰਖਤ ਕੋਈ ਵੀ ਜਦੋਂ ਫਲ ਚੱਕਦਾ
ਉਹਦੀ ਖੁਸ਼ਬੂ ਤਾਂ ਰਾਣਾ ਜੀ ਆਂਦੀ ਹੈ ਹਾਂ ਜੀ। ਔਰ ਕਿਆ ਨਾਲੇ ਬਾਤ ਜਦੋਂ ਹੈ ਜੀ। ਥੋੜੇ ਜੀ ਜਗ੍ਹਾ ਤੇ ਲਾਣੇ ਹੋਣ ਨਾ ਪੌਦੇ, ਇੱਕ ਤਾਂ ਕਮਰਸ਼ੀਅਲੀ ਲਾਣੇ ਆ ਨਾ, ਇੱਕ ਜਿਹੜੇ ਆਪਣੇ, ਹਾਂਜੀ ਹਾਂਜੀ ਮੈਂ ਕਹਿੰਦਾ ਕਿ ਫਿਰ ਨਾ ਉਹਦੇ ਚ 2-2 4-4 ਪੌਦੇ ਸਾਰੇ ਫਲਾਂ ਦੇ ਹੋਣੇ ਚਾਹੀਦੇ ਆ ਤਾਂ ਕਿ 12 ਮਹੀਨੇ ਫਲ ਮੁੱਕੇ ਨਾ। ਲਓ ਜੀ ਹੁਣ ਸਾਡੇ ਕੋਲ ਨਾ ਜੀ ਇਧਰੋਂ ਆ ਫਲ ਵੇ ਹੁਣ ਰਾਣਾ ਸਾਹਿਬ ਦਿਖਾਈ ਜਾ ਰਹੇ ਆ ਜੀ, ਬੂਟੇ ਆ ਗਏ ਆ। ਆਹ ਦੇਖ ਲਓ ਜੀ ਸਾਡੇ ਕੋਲ ਸਾਹਮਣੇ ਸਰੋਇਆ ਸਾਹਿਬ ਵੀ ਆ ਗਿਆ ਜੀ, ਉਹ ਬੂਟੇ ਵੀ ਚਕਾ ਲਿਆਂਦੇ ਆ ਤੇ ਹੁਣ ਇਹਨਾਂ ਦਾ ਹਿਸਾਬ ਲਾਣੇ ਆ ਜੀ। ਹੁਣ ਪਹਿਲੇ ਹੁਣ ਰਾਣਾ ਸਾਹਿਬ ਜਿਹੜੇ ਲਾਣੇ ਦੱਸੇ ਵੀ ਕੈਸੇ ਹਾਂ ਜੀ, ਨਹੀਂ ਹਜੇ ਨਹੀਂ ਦੱਸੇ। ਅੱਛਾ ਹਾਂ ਹਜੇ ਦੱਸੇ ਨਹੀਂ, ਉਹ ਇੱਥੇ ਆਣਗੇ ਤੇ ਦੱਸਣੇ ਸੀ। ਹਾਂਜੀ ਆ ਕੱਚਾ ਪਿਆ ਦਵਾ ਜਿਹੜਾ ਆਹ ਬੂਟਾ ਲਿਆਂਦਾ ਜੀ, ਇਹ ਕਚਨਾਰ ਆ ਇੱਧਰ ਪਿਆ, ਇਹ ਚੱਕ ਕੇ ਰਖਾ ਖੜਾ ਕਰਕੇ ਦਿਖਾ ਦਿੰਨੇ ਆ ਜੀ। ਇਹ ਕਚਨਾਰ ਦਾ ਬੂਟਾ ਚੱਲਿਆ ਹੈ। ਰਾਣਾ ਸਾਹਿਬ ਇਹ ਬੂਟਾ ਕਚਨਾਰ ਹੈ ਜੀ, ਇਹ ਕਚਨਾਰ ਕਚਨਾਰ ਇਹਦੀਆਂ ਡੋਡੀਆਂ ਦਾ ਸਬਜ਼ੀ ਵੀ ਪੱਕ ਜਾਂਦੀ ਤੇ ਹੋਰ ਇਹਨਾਂ ਬੜੇ ਦਿਨਾਂ ਚ ਬੜਾ ਜਿਹੜਾ ਰੰਗ। ਤੇ ਆ ਨਸੂੜਾ, ਹਾਂ ਨਸੂੜਾ ਦੇਸੀ ਬਹੁਤ ਸੋਹਣਾ। ਤੇ ਆ ਹੈਗਾ ਗੱਠਲ, ਕਟਹਲ, ਗੱਠਲ ਇਹ ਤੁਹਾਨੂੰ ਦੱਸਣਗੇ ਰਾਣਾ ਸਾਹਿਬ ਵੀ ਇਹ ਕੀ ਹੁੰਦਾ। ਜੈਕ ਫਰੂਟ ਵੀ ਕਹਿੰਦੇ ਇਹਨੂੰ, ਬੜਾ ਵੱਡਾ ਜਿਹੜਾ ਵਾ ਨਾ ਫਲ ਲੱਗਦਾ ਵਾ ਇਹ। ਹਾਂ ਇਹ 10-10 20-20 ਕਿਲੋ ਦਾ ਵੀ ਫਲ ਜਿਹੜਾ ਨਾ ਅੱਛਾ ਲੱਗ ਜਾਂਦਾ। ਹਾਂ ਐਡਾ ਐਡਾ ਅੱਛਾ 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 ਉਹ ਦਿਖਾਉਂਦੇ ਸੀ ਵੀ ਕੱਲ ਵਾਕਈ ਉਹੀ ਹੋਣਾ, ਉਹ ਤਾਂ 20 ਕਿਲੋ ਤਾਂ ਹੀ ਦਿਖਾਉਂਦੇ ਸੀ। ਹਾਂ ਆ ਜੀ ਅਸ਼ਰਫੀ, ਹਾਂ ਨਹੀਂ ਇਹ ਹੈਗਾ ਵਾ ਸ਼ਰੀਫਾ। ਸ਼ਰੀਫਾ, ਸ਼ਰੀਫਾ ਵੀ ਯਾਰ ਇਹਨੂੰ ਐਪਲ ਕਸਟਰਡ ਵੀ ਕਹਿੰਦੇ ਆ। ਅੱਛਾ ਜੀ ਹਾਂ ਠੀਕ ਆ। ਇਹ ਗੋਲ ਜਿਹਾ ਫਲ ਹੁੰਦਾ ਵਾ ਤੇ ਆ ਕੈਪਾ ਡਾਕੀਓ, ਨਹੀਂ ਨਹੀਂ ਐਵਾਕਾਡੋ। ਐਵਾਕਾਡੋ, ਇਹ ਐਵਾਕਾਡੋ ਆਪੇ ਆੜੂ। ਹਾਂ ਤੇ ਇੱਕ ਬੂਟਾ ਇਹਨਾਂ ਚ ਬਦਾਮਾਂ ਦਾ ਵਾ, 4 ਇੱਕ ਬਦਾਮਾਂ ਦਾ। ਤੇ ਆੜੂ ਇਹ 2 ਵੈਰਾਈਟੀਆਂ ਵਾ, ਇਹ ਇੱਕ ਫਲੋਰੀਡਾ ਕਿੰਗ ਆ ਹਾਂ ਤੇ ਬਿਸਮਿਲ੍ਲਾ। ਹਾਂ ਕੁਝ ਨਹੀਂ ਬਚ ਗਿਆ। ਹਾਂ ਇਹ ਹੈ ਜੀ ਚੀਕੂ, ਚੀਕੂ ਲੱਗੇ ਹੋਏ ਆ। ਵਾਹ ਹਾਂ ਤੇ ਉਹ ਵਾਂਸਾਂ ਦੇ ਬੂਟੇ ਵੀ ਲਿਆ, ਹਾਂ ਵਾਹ ਚੀਕੂ ਲੱਗੇ। ਹਾਂ ਚੀਕੂ ਮੈਂ ਇਹੀ ਕਹਿ ਰਿਹਾ ਸੀ ਕਿ ਫਲ ਜਿਹੜੇ ਆ ਨਾ, ਇਹ ਤਾਂ ਹਲੇ ਆਪਾਂ ਪਹਿਲਾ ਮਰਲਾ ਵਾ ਹਾਂ ਹੈ ਇਨਸ਼ਾਅੱਲਾ ਤਾਲਾ ਨਾ, ਬਸ ਇੰਨੇ ਕਿ ਵੀ ਹਰ ਮੌਸਮ 'ਚ ਜਿਹੜਾ ਨਾ ਫਲ ਮੌਜੂਦ ਹੋਵੇ। ਆ ਕਿਹੜੇ ਆ? ਹੈ ਆ ਕਿਹੜੇ ਬੂਟੇ ਦੋਵੇਂ? ਇਹ ਹੈਗੇ ਆ ਆੜੂ 4 ਹੈਗੇ ਆ ਆੜੂਆਂ ਦੇ ਬੂਟੇ। ਆੜੂਆਂ ਦੇ? ਹਾਂ ਅੱਛਾ ਤੇ ਇੱਕ ਹੈਗਾ ਵਾ ਬਦਾਮਾਂ ਦਾ। ਆੜੂ 2 ਵੈਰਾਈਟੀਆਂ ਦੇ ਆ, ਇੱਕ ਹੈਗਾ ਵਾ ਫਲੋਰੀਡਾ ਕਿੰਗ ਤੇ ਇੱਕ ਹੈਗਾ ਅਰਲੀ ਗ੍ਰੈਂਡ। ਅੱਛਾ ਅੱਛਾ ਹਾਂ ਅੱਛਾ ਇਹ ਇੱਕ ਆੜੂ ਜ਼ਰਾ ਪਹਿਲੇ ਲੱਗਦੇ ਆ, ਅੱਛਾ ਇੱਕ ਜ਼ਰਾ ਥੋੜਾ ਜਿਹਾ ਨਾ ਲੇਟ ਲੱਗਦਾ ਵਾ। ਕੀ ਬਾਤ ਤੇ ਆ। ਲੇਕਿਨ ਆੜੂ ਬੜਾ ਮੈਦਾਨੀ ਇਲਾਕੇ ਹੁਣ ਬੜੇ ਬਾਗ ਲੱਗੇ ਹੋਏ ਆ, ਬਹੁਤ ਅੱਛਾ ਜਿਹੜਾ ਵਾ ਨਾ ਅੱਛਾ ਹੈ ਕਾਮਯਾਬ। ਇੱਕ ਸਾਡੇ ਦੋਸਤ ਆ, ਉਹਨਾਂ ਨੇ ਲਾਇਆ ਹੈ ਆੜੂ ਬੜਾ ਅੱਛਾ 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 ਹਾਂ ਇਹ ਆੜੂ ਦੇ ਦੋਵੇਂ? ਹਾਂ ਇਹ ਆੜੂ ਦੇ। ਤੇ ਬਦਾਮਾਂ ਵਾਲਾ ਕਿਹੜਾ ਜੀ? ਬਦਾਮਾਂ ਵਾਲਾ ਜਿਹਨੂੰ ਫੁੱਲ ਨਿਕਲੇ ਹੋਏ ਆ ਇਹ ਆ ਇਹ ਇਹੋ ਹੀ ਆ ਜੀ? ਹਾਂ ਇਹ ਫੁੱਲਾਂ ਵਾਲਾ ਹਾਂ ਜੀ? ਫੁੱਲਾਂ ਵਾਲਾ। ਲਓ ਜੀ ਆ ਫੁੱਲ ਨਿਕਲੇ ਖੜੇ ਆ ਬਦਾਮਾਂ ਇਹ ਦੇ। ਦੇਖ ਲਓ ਨਾ, ਹੁਣ ਪੱਤਾ ਨਹੀਂ ਨਿਕਲਿਆ ਹੈ, ਇਹਨੂੰ ਫੁੱਲ ਨਿਕਲੇ ਹੋਏ ਆ ਪਹਿਲੇ। ਫੁੱਲ ਕੀ ਬਾਤ ਆ ਜੀ। ਲੈ ਹੁਣ ਆ ਤਾਂ ਅੱਲਾ ਖੈਰ ਕਰੇ ਫਲ ਚੱਕੀ ਖੜਿਆ ਜੀ। ਹਾਂ। ਇਹ ਤਾਂ ਹੋਰ 6 ਮਹੀਨਿਆਂ ਨੂੰ ਇਨਸ਼ਾਅੱਲਾ ਇਹਦੇ ਤਾਂ ਬਦਾਮ ਖਾਵਾਂਗੇ ਆਹ ਹੈ। ਨਹੀਂ ਹੁਣ ਬਹੁਤ ਸਾਰੇ ਪੌਦਿਆਂ ਦਾ ਨਾ ਐਵੇਂ ਇੱਥੇ ਹਾਂਜੀ, ਲੋਕਾਂ ਹਾਂਜੀ। ਨੇ ਜਿਹਨੇ ਤੁਸੀਂ ਲਾਏ ਨਹੀਂ ਸੀ ਕਿਸੇ ਨੇ, ਹਾਂਜੀ ਉਹ ਹਾਂਜੀ ਕਹਿੰਦੇ ਇੱਥੇ ਨਹੀਂ ਹੁੰਦੇ ਹਾਂ 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 ਹੈ। ਹੁਣ ਉਹ ਨਹੀਂ ਹੋਣ ਦਾ ਕੋਈ ਰੌਲਾ ਨਹੀਂ। ਲੋਕਾਟ ਰਹਿਣਾ ਆ ਜੀ, ਜਿਹੜਾ ਹੋ ਜਾਂਦੇ ਆ। ਲੋਕਾਟ ਇੱਥੇ ਹੁੰਦੇ ਆ, ਜਾਪਾਨੀ ਫਲ ਇੱਥੇ ਹੁੰਦੇ ਆ। ਹੁਣ ਹਾਂਜੀ, ਸੇਬ ਹਾਂਜੀ। ਦੇ ਵੀ ਲੋਕ ਜਿਹੜੇ ਹਨ ਲਾ ਰਹੇ ਆ, ਲੂਚਾ ਆਲੂ ਹਾਂਜੀ ਵਗੈਰਾ। ਹਾਂਜੀ 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 ਹੁਣ ਡਰੈਗਨ ਫਰੂਟ, ਐਵਾਕਾਡੋ, ਸਾਰੇ ਪੰਜਾਬ ਵਿੱਚ ਫਲ ਜਿਹੜੇ ਆ ਨਾ ਹਾਂ ਹਾਂ ਹੋ ਰਹੇ ਆ। ਕੀ ਬਾਤ ਆ ਜੀ। ਤੇ ਅਲਬત્ਤਾ ਇੱਕ ਚੀਜ਼ ਆ, ਹੂੰ ਜ਼ਿਮੀਂਦਾਰਾਂ ਨੂੰ ਇਹ ਇੱਕ ਸ਼ੈਲ ਕਰਨੀ ਚਾਹੀਦੀ ਆ ਹਾਂ ਹਾਂ ਕਿ ਪੌਦੇ ਆਪਣੀ ਛੋਟੀ ਛੋਟੀ ਜਿਹੀ ਨਾ ਨਰਸਰੀਆਂ, ਹੂੰ ਪੌਦੇ ਬਹੁਤ ਮਹਿੰਗੇ ਆ। ਮਹਿੰਗੇ ਆ। ਆ ਥੋੜੇ ਜਿਹੇ ਪੌਦੇ ਜਿਹੜੇ ਆ ਨਾ, ਹੂੰ ਆ 30,000 ਰੁਪਏ ਚ ਜਿਹੜਾ ਵਾ ਨਾ ਅੱਛਾ ਪੈ ਗਏ ਆ। ਤੁਹਾਡਾ ਭਲਾ ਹੋਵੇ ਤੁਹਾਡਾ। ਜ਼ਿਆਦਾ ਪੈ ਗਏ। ਨਹੀਂ ਇਹ ਕਿਰਾਇਆ ਤੇਰੇ ਭਰਾ ਵਾਲੇ ਕਿਰਾਇਆ ਪਾ ਕੇ 35 ਕੇ, ਉਹ ਮੇਰੇ ਵਾਲੇ ਤਾਂ ਅਲੱਗ ਆ ਨਾ। ਜਾਣ ਲੱਗਾ ਵੀ ਲੈ ਗਿਆ। ਹਾਂ 4000 ਹੋਰ ਲੱਗੇ, 40,000 ਚ ਹੋ ਗਏ ਕਿਰਾਇਆ ਪਾ ਕੇ। ਤੇ ਹੁਣ ਪੌਦਾ ਕੋਈ ਵੀ ਹੈ ਨਾ ਜਿਹੜਾ, ਉਹ 1500 2000 ਤੋਂ ਹਾਂਜੀ, ਹਾਂਜੀ, ਥੱਲੇ ਥੱਲੇ ਕੋਈ ਕੋਈ ਜਿਹੜਾ ਵੱਡਾ ਪੌਦਾ ਪੌਦਾ ਵਾ। ਹੈ ਨਹੀਂ, ਹਾਂਜੀ। ਆ ਹੁਣ ਇੱਥੇ ਉਹ ਆਮਲਾ ਜਿਹੜਾ ਵਾ, ਹਾਂਜੀ ਹਾਂਜੀ ਉਹ ਚੰਗੇ ਭਲੇ ਹਾਂ, 3-4,000 ਰੁਪਏ ਦਾ ਕੀਮਤ ਦਾ ਵਾ। ਪੈਸੇ ਲੈਂਦੇ ਸ਼ਤੂਤ ਅਗਲੇ ਇੱਕ ਬੜਾ ਚੰਗੇ ਵੱਡਾ ਜਿਹਾ ਲਿਆਂਦਾ, ਉਹ ਕੋਈ 4000 ਰੁਪਏ ਦਾ ਵਾ। ਹਾਂਜੀ ਹਾਂਜੀ ਤੇ ਇਹ ਲਾਣੇ ਚਾਹੀਦੇ ਆ ਲੋਕਾਂ ਨੂੰ। ਅੱਛਾ ਇਹ ਫਿਰ ਇੱਕ ਹੋਰ ਆ, ਹੂੰ ਜਿੰਨਾ ਦਰਖਤਾਂ 'ਚ ਫਾਇਦਾ ਨਾ, ਹੂੰ ਹੁਣ ਜਿਹੜਾ ਮੈਂ ਸ਼ਤੂਤ ਛੋਟਾ ਲਿਆ, ਹਾਂ ਉਹ ਆਇਆ 500 ਦਾ ਹੂੰ ਹੈ। ਹੂੰ ਤੇ ਅੰਜਮ ਵਾਲਾ ਸ਼ਤੂਤ ਜਿਹੜਾ ਵਾ ਨਾ, ਉਹ ਵੱਡਾ ਵਾ, ਉਹ 4000 ਦਾ। ਉਹ 4000 ਦਾ। ਯਾਨੀ ਕਿ ਉਹ ਅਗਲੇ ਸਾਲ ਉਹਨਾਂ ਹੋ ਜਾਣਾ, ਯਾਨੀ ਕਿ ਮੇਰਾ 500 4000 ਹੋ ਜਾਣਾ। ਕੀ ਬਾਤ ਆ। ਬਿਸਮਿਲ੍ਲਾ ਪੜਾਂ। ਹਾਂ ਹਾਂਜੀ ਹਾਂਜੀ ਬਿਸਮਿਲ੍ਲਾ ਪੜ੍ਹ ਕੇ ਰੱਖੋ, ਅੱਲਾ ਨੂੰ ਯਾਦ ਕਰਕੇ ਰਖਾਓ ਜੀ। ਰਾਣਾ ਸਾਹਿਬ ਇਹ ਇੱਥੇ ਸੈਂਟਰ 'ਚ ਕਰੋ ਜੀ, ਥੱਲਿਓਂ ਟੋਏ ਦੇ ਦਰਮਿਆਨ ਦੋਵਾਂ ਸਾਈਡਾਂ ਤੋਂ ਮਿੱਟੀ ਪਾ ਕੇ ਉੱਤੋਂ ਰੱਖੋ ਜੀ ਇਹਨੂੰ ਸਿੱਧਾ। ਹਾਂ ਤੁਸੀਂ ਪਾਓ ਮਿੱਟੀ, ਮੈਂ ਫੜਦਾ। ਬਿਸਮਿਲ੍ਲਾਹ ਰਹਿਮਾਨ ਰਹੀਮ। ਪਾਓ ਜੀ ਬੂਟੇ ਦੇ ਹੱਥੀਂ ਜਿਹੜਾ ਵਾ ਨਾ। ਬਿਸਮਿਲ੍ਲਾਹ ਰਹਿਮਾਨ। ਹਾਂ ਬੂਟੇ ਲਾ ਰਿਹਾ ਜੀ, ਦੇਖੋ।
ਇਹ ਵੀ ਅੱਲਾ ਦੇ ਕੰਮ ਆ। ਬਹੁਤ ਅੱਛੀ ਜਿਹੜਾ ਨਾ ਗਿੱਲ ਹੈਗੀ ਆ ਜ਼ਮੀਨ 'ਚ, ਤੇ 100% ਜਿਹੜਾ ਨਾ ਚਾਂਸ ਆ ਕਿ ਇਹਨਾਂ ਨੇ ਹੁਣ ਨਾ ਇਸ ਤਰ੍ਹਾਂ ਹੀ ਟੁਰ ਪੈਣਾ ਵਾ ਪੌਦਿਆਂ ਨੇ। ਹਾਂਜੀ ਹਾਂਜੀ ਹਾਂ ਇਨਸ਼ਾਅੱਲਾ। ਕਿਉਂਕਿ ਹਾਂ ਦਰਖਤਾਂ ਦੇ ਫਾਇਦੇ ਇੱਕ ਤਾਂ ਇਹ ਹੋ ਗਿਆ ਵੀ ਫਲ ਖਾ ਰਹੇ ਹਾਂ ਹੈ, ਹੂੰ ਹੋਰ ਕੋਈ ਫਾਇਦੇ ਹੈ ਜੇ ਵੀ ਜਿਹੜਾ ਦੇਖ ਨਾ ਪਹਿਲੇ ਨੰਬਰ ਤੇ ਇੱਕ ਇਹਨੇ ਗੱਲ ਕੀਤੀ ਹੋਣੀ ਆਕਸੀਜਨ ਦੀ। ਆਕਸੀਜਨ ਤਾਂ ਦਿੰਦੇ ਆ ਪੌਦੇ, ਲੇਕਿਨ ਦੂਸਰੀ ਜਿਹੜੀ ਉਸ ਤੋਂ ਵੀ ਵੱਡੀ ਗੱਲ ਆ, ਇਹ ਕਾਰਬਨ ਘਟਾਉਂਦੇ ਆ। ਹਾਂ ਧੂਆਂ ਸਾਫ਼ ਕਰਦੇ। ਧੂਆਂ ਸਾਫ਼ ਕਰਦੇ ਆ, ਕਾਰਬਨ ਡਾਈਆਕਸਾਈਡ ਖਾਂਦੇ ਆ ਤੇ ਆਕਸੀਜਨ ਦਿੰਦੇ ਆ। ਯਾਨੀ ਕਿ ਜਿਹੜੀ ਇਨਸਾਨਾਂ ਲਈ ਖਤਰਨਾਕ ਸ਼ੈ ਆ ਉਹ ਇਹ ਆਪ ਲੈਂਦੇ ਆ, ਜਿਹੜੀ ਇਨਸਾਨਾਂ ਲਈ ਚੰਗੀ ਸ਼ੈ ਉਹ ਇਨਸਾਨਾਂ ਨੂੰ ਦਿੰਦੇ ਆ। ਤੇ ਫਿਰ ਅੱਛਾ ਇਹ ਕਮੇਟੀ ਆ ਯਾਰ, ਇਹ ਤੋ ਫਸਲਾਂ ਦਾ ਤੁਹਾਨੂੰ ਮਾੜਾ ਚੰਗਾ ਆ ਜਾਂਦਾ ਅਗਰ ਤੁਹਾਨੂੰ ਨਾ ਦਰਖਤ ਲੱਗੇ ਹੋਏ ਆ ਹੈ, ਇਹ ਕਮੇਟੀ ਆ। ਇੱਕ ਤਾਂ ਹੋਰ ਆ, ਹੁਣ ਦੇਖ ਲਓ ਅੱਜ ਕੱਲ੍ਹ ਦੇ ਦੌਰ 'ਚ ਨਾ ਤੁਸੀਂ ਫਰੂਟ ਜਿਹੜਾ ਨਾ ਮੁੱਲ ਲੈ ਕੇ ਬਹੁਤ ਮੁਸ਼ਕਲ ਆ। 500,000 ਰੁਪਈਏ ਦਾ ਨਾ ਰੋਜ਼ਾਨਾ ਦਾ ਫਰੂਟ ਕੋਈ ਬੰਦਾ ਅਫੋਰਡ ਨਹੀਂ ਕਰਦਾ ਹੈ। ਤੇ ਉਹਦੇ 'ਚ ਇਹੀ ਆ ਕਿ ਜੇ ਆਪਣੇ ਲੱਗੇ ਹੋਣ, ਫਿਰ ਇੱਕ ਤਾਜ਼ਾ ਹੈ। ਤੇ ਜਿਹੜੇ ਫਿਰ ਦਰਖਤਾਂ ਦਾ ਦੂਸਰਾ ਫਾਇਦਾ ਲੱਕੜ ਦਾ ਜਿਹੜਾ ਵਾ, ਇੱਕ ਮੇਰੇ ਦੋਸਤ ਆ ਉਹਨਾਂ ਨੇ ਬੜੇ ਲਾਏ ਹੋਏ ਸੀ ਸਿੰਬਲ। ਉਹ ਕਹਿੰਦੇ ਸੀ ਜਦੋਂ ਹਨੇਰੀ ਆਉਂਦੀ ਹੈ ਨਾ ਸਾਡੇ ਘਰ 2-4 ਲੱਖ ਰੁਪਈਆ ਡਿੱਗ ਜਾਂਦਾ, ਵੀ ਉਹ ਜਿਹੜੇ ਕੋਈ ਦਰਖਤ ਕੋਈ ਪੱਟੇ ਪੁੱਟੇ ਜਾਂਦੇ ਸੀ ਨਾ ਉਹ ਵੇਚਣ 'ਚ ਇੰਨੇ ਕਦੇ ਹੋ ਜਾਂਦੇ ਸੀ। ਅਸੀਂ ਆਪ ਬੜੇ ਪੈਸਿਆਂ ਦੇ ਦਰਖਤ ਵੇਚੇ ਆ। ਦੂਆ ਅੰਬ ਜੀ ਫਿਰ ਇੱਥੇ ਕਰ ਹਾਂ ਅੰਬ ਇੱਥੇ ਆ ਜੀ। ਬਾਂਸ ਦੱਸੋ ਜੀ। ਹਾਂ ਇਹ ਬਾਂਸ ਹੈਗੇ ਆ ਉਹ ਡਾਂਗਾਂ ਵਾਲਾ ਜਿਹਨੂੰ ਕਹਿੰਦੇ ਆ, ਬਰੀਕ ਬਾਂਸ। ਇਹ ਉਹ ਕਾਲਾ ਚਵਾੜੀ ਤਾਂ ਤੇਰੇ ਕੋਲ ਲੱਗਿਆ, ਤੇਰੇ ਕੋਲ ਡਾਂਗਾਂ ਵਾਲਾ ਹੀ ਬਹੁਤ ਅੱਛਾ ਲੱਗਿਆ ਪੌਦਾ, ਉਹ ਕਿਸੇ ਦਿਨ ਦਿਖਾਣਾ ਵਾ। ਤੇ ਹਾਂ ਮੈਂ ਕਹਿੰਦਾ ਸੀਗਾ ਵੀ ਇੱਕ ਅੰਬ ਨਾ ਇਹਦੀ ਸੀਡ ਜਾਓ ਜੀ, ਤੇ ਉਹ ਨਿੰਬ ਦੀ ਸੀਡ ਜੇ 16 ਦਿਨ ਜੂਲੀ ਨੁੱਕਰ ਦੇ ਵਿੱਚ ਉੱਥੇ ਲਾਵਾਂ ਜਾਂ ਉੱਥੇ ਇੱਥੇ ਹੀ ਲਾ ਦੋ। ਹੁਣ ਮੇਰੇ ਖਿਆਲ ਆ ਕਿ ਕੋਈ ਹੋਰ ਆਪਾਂ ਲੈ ਆਵਾਂਗੇ ਯਾਰ, ਜਿਹੜਾ ਵਾ ਨਾ ਕਿਸੇ ਦਿਨ ਜਿਹੜਾ ਲੱਗਦਾ। ਹਾਂ ਅੱਗੇ 3 ਘੰਟੇ ਲਾ ਕੇ ਹਾਂ ਬੜਾ ਡਿਸਾਈਡ ਨਵਾਂ ਨਾ ਕੱਟਾ ਖੋਲੋ ਜਿਹੜਾ ਵਾ। ਹਾਂਜੀ ਇਹ ਤਾਂ ਅੱਲਾ ਕੀਤਾ ਜੀ, ਹੋ ਗਿਆ ਸਿੱਧਾ ਜੀ। ਹਾਂ ਹੁਣ ਅਗਲੇ ਤੇ ਚਲੀਏ। ਹਾਂ ਇਹਨੂੰ ਜਰਾ ਨਾ ਉਸ ਕੁੱਟਣਾ ਵਾ, ਕਿਉਂਕਿ ਪਾਣੀ ਤਰੇੜ ਪੈਂਦੀ ਹੈ ਨਾ ਜਿਹੜੀ, ਉਹ ਨਹੀਂ ਠੀਕ ਹੁੰਦੀ। ਪੌਦਾ ਜਿਹੜਾ ਖਰਾਬ ਉਹ ਅੰਬ ਕਿੱਧਰ ਆ? ਇੱਥੇ ਚਲਾ ਗਿਆ। ਆ ਜਾਓ ਜੀ। ਸਭ ਤੋਂ ਜ਼ਰੂਰੀ ਇਹੀ ਹੁੰਦਾ ਕਿ ਪਹਿਲਾਂ ਪਾਣੀ ਪਾਓ ਤੇ ਉਹਦੀ ਤਰੇੜ ਬੰਦ ਕਰੋ। ਕਹਿੰਦੇ ਨਾ ਹਵਾ ਪੈ ਗਈ, ਹਾਂਜੀ ਹਵਾ ਹਾਂਜੀ ਨਹੀਂ, ਉਹ ਤਰੇੜ ਜਿਹੜੀ ਹੈ ਨਾ। ਹਾਂਜੀ ਰਾਜਾ ਉਹ ਅੰਬ ਦੀ ਸੀਡ ਚ ਨਾ ਲਓ ਜੀ, ਖੋਲੋ ਜੀ ਇਹਨੂੰ। ਅੱਛਾ ਹੁਣ ਲੱਕੜੀ ਇੰਨੀ ਘੱਟ ਹੋ ਗਈ ਆ ਕਿ ਜਿੱਥੇ ਟਾਹਲੀ ਲੱਗਦੀ ਸੀ ਨਾ ਉੱਥੇ ਪਾਪੂਲਰ ਲੱਗਦਾ ਵਾ। ਯਾਨੀ ਕਿ ਕੁੱਤਰਲਾ ਸੀ ਮਾਰ ਲੈਂਦੇ ਟਾਹਲੀ ਤਾਂ ਹੁਣ ਉਹ ਅਮੀਰਾਂ ਵਾਲਾ ਹੀ ਕੰਮ ਜਿਹੜਾ ਵਾ ਨਾ ਉਹ ਰਹਿ ਗਿਆ ਵਾ। ਤੇ ਫਿਰ ਅੱਛਾ ਇੱਕ ਹੋਰ ਆ, ਕਈ ਪੌਦਿਆਂ ਦਾ ਪਤਾ ਕਰੋ, ਨਰਸਰੀ ਵਾਲੇ ਕਹਿੰਦੇ ਜੀ ਹੈ ਨਹੀਂ। ਅਰਜਨ ਦਾ ਪਤਾ ਕੀਤਾ, ਉਹ ਕੋਈ ਨਹੀਂ। ਆ ਚੀਕੂ ਵੀ ਕੋਈ ਤੀਸਰੀ ਚੌਥੀ ਕਹਿੰਦਾ ਸੀ ਅਰਜਨ ਹੈਗਾ, ਹੈ। ਲਿਆ ਨਹੀਂ ਫਿਰ ਹੈਂ? ਅਰਜਨ ਕਹਿੰਦਾ ਸੀ ਹੈਗਾ। ਅਰਜਨ ਹੈਗਾ ਉਹਦੇ ਕੋਲ ਪਹਿਲੀ ਨਰਸਰੀਆਂ ਵਾਲਿਆਂ ਕੋਲ ਨਹੀਂ ਸੀ, ਦੋਨਾਂ ਦੇ ਕੋਲ। ਇੱਕ ਆਖਰੀ ਨਰਸਰੀ ਵਾਲੇ ਕੋਲ ਉਹਦੇ ਕੋਲ ਲੱਭਿਆ। ਇਹ ਅਰਜਨ ਕਰਨ ਅਰਜਨ ਆ ਕਿ ਕੋਈ ਅਰਜਨ ਹੈ? ਆਹੋ ਨਹੀਂ, ਅਰਜਨ। ਕਰਨ ਤੇ ਅਰਜਨ ਜਿਹੜੇ ਕਹਿੰਦੇ ਘੁੰਮਦੇ ਮੇਲੇ 'ਚ ਜਿਹੜਾ ਵਾ ਛਿੜ ਗਏ 12 ਸਾਲ। ਇਹ ਅਰਜਨ ਪੌਦਾ ਵਾ, ਇਹ ਕਹਿੰਦੇ ਦਿਲ ਲਈ ਕਹਿੰਦੇ ਬੜਾ ਮਫੀਦ ਆ ਅਰਜਨ ਜਿਹੜਾ ਵਾ ਨਾ। ਹਾਂਜੀ ਇਹ ਤੇ ਉਹ ਕਹਿੰਦੇ ਦੇਖਿਆ ਸੀ ਛਿੱਲੜ ਦੀ ਆਪਾਂ ਨਾ। ਉੱਥੇ ਗਏ ਸੀ ਉਹ ਬਾਬੇ ਰਹਿਮਤ ਕੇ, ਉੱਥੇ ਲੱਗੇ ਹੋਏ ਸੀ ਅਰਜਨ ਦੇ। ਨਹੀਂ ਜੀ ਹੁਣ ਹੌਲੀ ਹੌਲੀ, ਬਲਕਿ ਇਹ ਆ ਨਾ ਹੁਣ ਕਿਸੇ ਦਿਨ ਟੋਬੇ ਗਏ ਨਾ ਉੱਥੇ ਲਿਆਨੇ ਆ ਉਹ ਬਲੂਬੈਰੀ ਤੇ ਬਲੈਕਬੈਰੀ ਦੇ ਵੀ ਪੌਦੇ ਜਿਹੜੇ ਆ। ਆ ਬੇਰੀ ਲੱਗੀ ਆ। ਹਾਂ ਇਹ ਤਾਂ ਦੇਸੀ ਬੇਰੀ ਆ ਨਾ। ਮੈਂ ਤਾਂ ਦੂਸਰੀ ਕਹਿ ਰਿਹਾ, ਜਿਹੜੇ ਸ਼ਤੂਤ ਵਰਗੇ ਨਹੀਂ ਹੁੰਦੇ, ਸਟਾਰਬੈਰੀ, ਬਲੂਬੈਰੀ, ਬਲੈਕਬੈਰੀ, ਗੁੱਜੀ ਬੈਰੀ ਹੈ। ਉਹਨਾਂ ਦਾ ਇਹ ਹੁੰਦਾ ਕਿ ਐਤਕੀ ਲਾਓ ਸਤੰਬਰ 'ਚ ਤੇ ਮਾਰਚ 'ਚ ਉਹਨਾਂ ਨੇ ਨਾ, ਔਰ ਫਿਰ 2 ਤੋਂ ਲੈ ਕੇ 5,000 ਰੁਪਏ ਕਿਲੋ ਉਹਨਾਂ ਦਾ ਫਲ ਵਿਕਦਾ ਹੁਣ। ਅੱਛਾ ਹਾਂ ਬਾਈ ਗੁੱਜੀ ਬੈਰੀ ਦਾ ਸੀਰਪ ਜਿਹੜਾ ਆ ਹਾਂ ਮਹਿੰਗਾ ਆ, ਬਹੁਤ ਤਾਕਤ ਵਾਲੀ ਸੀ। ਆ ਦੇਖੋ ਜੀ ਆਹ ਕਾਂ ਆ ਸਾਡਾ ਇਹ ਜ਼ਮੀਨ ਜ਼ਰਖੇਜ ਆ। ਹਾਂ ਹਾਂਜੀ ਹਾਂਜੀ ਜ਼ਰਖੇਜ਼ ਜ਼ਮੀਨ ਆ, ਥੱਲੇ ਦੀ ਆ ਗੰਡੋਇਆ ਨਿਕਲਿਆ ਆ। ਹਾਂ ਗੰਡੋਇਆ ਉਹ ਇਹ ਗੰਡੋਏ ਨਹੀਂ ਹੈ ਉਹ। ਨਹੀਂ ਇਹ ਆਪਣੇ ਦੇਸੀ ਗੰਡੋਏ ਮਿੱਟੀ ਖਾਣੇ ਵਾਲੇ, ਲੇਕਿਨ ਇਹ ਜ਼ਮੀਨ ਦੀ ਇਹ ਵੀ ਜ਼ਰਖੇਜ਼ੀ ਕਰਦੇ ਆ। ਉਹ ਖਾਦ ਬਣਾਉਣੇ ਵਾਲੇ ਗੰਡੋਏ ਆ ਜਿਹੜੇ ਆ ਨਾ, ਉਹ ਅਸੀਨਾ ਫਟੀਡਾ ਜਿਹੜੇ ਆਸਟ੍ਰੇਲੀਆ ਵਾਲੇ ਨਾ। ਵੀਡੀਓ ਰਾਣਾ ਸਭ ਉੱਥੇ ਬਣੀ। ਹਾਂ ਉਹ ਆਪਣੇ ਇੱਕ ਦੋਸਤ ਉਹਨਾਂ ਨੇ ਲਾਇਆ, ਉਹ ਬਣਾ ਲੈਂਦੇ ਆ ਆਪਾਂ। ਉਹ ਹੁਣ ਵਾਵਾ ਮਹੀਨਾ ਸਾਰਾ ਹੋ ਗਏ, ਚੰਗੇ ਹੋ ਗਏ ਤਕੜੇ। ਇਹਨੂੰ ਗੜਕ ਦਿਆ ਕਰਨਾ ਵਿੱਚੋਂ ਜਿੱਥੇ ਬੋਲੇ। ਆਹੋ ਅਸੀਂ ਵੀ ਮੇਰੀ ਗੱਲ ਸੁਣ ਲਓ, ਅਸੀਂ ਵੀ ਵੀਡੀਓ ਬਣਾਣੀ ਆ, ਅਸੀਂ ਵੀ ਪੌਦੇ ਲਾਣੇ ਆ, ਰਾਣਾ ਵੀ ਲਿਆਇਆ। ਹਾਂ ਕਿੱਥੇ ਲਿਆ?
ਲੈਂਦੇ ਆ ਜਿਹੜਾ ਤੂੰ ਹੁਣ ਨਖਰੇ ਕਰਨ ਡਿਆ ਅਸੀਂ ਕਿਰਾਏ ਤੇ ਹੀ ਵੀ ਯਾਰ ਇੰਨਾ ਵੀ ਨਹੀਂ ਬੰਦੇ ਨੂੰ ਬਦਲਿਆ ਹੋਣਾ ਚਾਹੀਦਾ ਵੀ ਇਹਦੇ ਨਾਲ ਇੰਨਾ ਤਲਕਾ ਸਵੇਰ ਤੋਂ ਸ਼ਾਮ ਤੱਕ ਰਹੀਦਾ। ਇਹ ਉਸ ਕਹਿੰਦਾ ਮੈਂ ਰਕਸ਼ੇ ਤੇ ਨਹੀਂ ਜੀ ਆਪਣੇ ਪੌਦੇ ਰੱਖਣੇ ਹੈ। ਮੈਂ ਕਿਹਾ ਆਪਣਾ ਵੱਖਰੇ ਕਰਾ। ਯਾਰ ਬੂਟੇ ਦੇਖ ਲਾ ਯਾਰ ਨਾ ਲੋਕਾਂ ਦਾ ਇਹ ਹੁੰਦਾ ਸੀ ਉਹ ਕਹਿੰਦੇ ਸੀ ਯਾਰ ਨਾ ਸਾਡਾ ਟਰੱਕ ਉਧਰ ਦੀ ਜਾਣਾ ਅਸੀਂ ਨਾ ਇੱਧਰ ਦੀ ਲੈ ਜਾਾਂਗੇ ਤੁਸੀਂ ਆਪਣਾ ਸਮਾਨ ਰੱਖ ਲਿਓ ਹੈ। ਇਹ ਉਸੇ ਨਰਸਰੀ ਚ ਪੌਦੇ ਲੈ ਤੇ ਕਹਿੰਦਾ ਭਾਈ ਨਾ ਆਪਣਾ ਰਕਸ਼ਾ ਲੱਗ ਤੋਂ ਕਰਾ। ਵੇਖੀ ਹੈ ਕੋਈ ਗੱਲ ਵੈਸੇ ਮੰਨਣ ਵਾਲੀ? ਨਹੀਂ 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 ਇਹ ਨਹੀਂ ਮੰਨਣ ਵਾਲੀ ਯਾਰ। ਯਾਰ ਬੰਦਾ ਚੰਗਾ ਰਾਣਾ ਬੇਲੀ ਬੰਦਾ ਤੇ ਰਾਣੇ ਦੇ ਰਾਣਾ ਤੇ ਭਾਵੇਂ ਸਾਰੇ ਵੀ ਯਾਰ ਰੱਖ ਲਿਆ ਵੇ ਅਸੀਂ ਆਪ ਹੀ ਕਿਰਾਇਆ ਦੇ ਦੇਣਾ ਯਾਰ। ਇਹ ਕਿਹੜੀ ਗੱਲ ਸੀਗੀ ਯਾਰ? ਹਾਲਾਂਕਿ ਇਹਦੇ ਕੋਲੋਂ ਕੋਈ ਪੌਦਾ ਲਿਆ ਨਹੀਂ ਹੈ। ਇਹਦੇ ਕੋਲੋਂ ਇਹਦੇ ਕੋਲੋਂ ਇਹ ਕਿਹੜਾ ਉੱਥੇ ਨਰਸਰੀ ਪਾਲਦਾ ਪੌਦੇ ਤਾਂ ਖੈਰ ਅੱਗੋਂ ਹੀ ਲੈਣੇ ਸੀ ਆਪਾਂ। ਗੱਲ ਤਾਂ ਸੀ ਕਿਰਾਏ ਦੀ ਤੇ ਉਹ ਇਹਨੇ ਕਹਿਤਾ ਤੂੰ ਹੁਣ ਦੇ ਤਾਂ ਨਹੀਂ ਦਿੱਤਾ ਕਿਧਰੇ? ਹੈ ਦਿੱਤਾ ਨਹੀਂ ਮੈਂ ਕਿਹਾ ਮੈਂ ਪਰੇ ਪੰਚਾਇਤ ਵਿੱਚ ਦੇਵਾਂਗਾ ਮੈਂ ਇਸ ਤਰ੍ਹਾਂ ਨਹੀਂ ਕੋਈ ਨਹੀਂ ਇਹਨੇ ਖੋਤੇ 'ਚ ਮੈਨੂੰ ਗੰਦਾ ਕੀਤਾ ਨਾ ਮੈਂ ਇਹਨੂੰ ਹੁਣ ਕਿਰਾਏ 'ਚ ਗੰਦਾ ਕਰੂੰਗਾ। ਇੱਥੇ ਰੱਖ। ਹਾਂ ਯਾਰ ਉਹ ਨਾ ਦੇਵੀਂ ਤੂੰ ਹੈ ਨਾ ਦੇ। ਨਹੀਂ ਹੁਣ ਇਹਨੇ 40,000 ਦੇ ਪੌਦੇ ਲਿਆਂਦੇ ਆ ਮੈਂ ਲਿਆਂਦੇ 8,000 ਦੇ ਹੈ ਤੇ ਉਹਦਾ ਮੈਂ ਦੇ ਦੂੰਗਾ 6ਵਾਂ ਹਿੱਸਾ। ਆਹੋ ਆਹੋ ਹੈ ਵਾ ਠੀਕ ਆ। ਕੀ ਠੀਕ ਆ? ਠੀਸਾ ਹਾਂ 6ਵਾਂ ਜਿਹੜਾ ਦੇਣਾ ਤੈਨੂੰ ਰਾਣੇ ਨੇ ਹੋਰ ਕੀ ਠੀਕ ਆ? ਉਹ ਤਾਂ ਠੀਕ ਆ। ਬਸ ਫਿਰ ਇਹ ਤਾਂ ਖੁੱਲ ਗਈ। ਖੁੱਲ ਗਈ ਇਹ ਤਾਂ ਖੁੱਲ ਗਈ। ਲੋ ਜੀ ਆ ਬੜਾ ਵੈਸੇ ਨਾ ਤੂੰ ਅਕਲਮੰਦੀ ਵਾਲਾ ਫੈਸਲਾ ਕੀਤਾ। ਦੇਖੋ ਜਿਹੜਾ ਪੌਦਿਆਂ ਦੇ ਦੋ ਚੀਜ਼ਾਂ ਤੇ ਮੈਨੂੰ ਪੈਸਾ ਲਾਇਆ ਕਦੇ ਨਹੀਂ ਮਹਿਸੂਸ ਹੋਇਆ, ਇੱਕ ਕਿਤਾਬਾਂ ਤੇ ਤੇ ਇੱਕ ਪੌਦਿਆਂ ਤੇ। ਬਾਕੀ ਖਰਚੇ ਗਿਣੀਦੇ ਆ, ਇਹ ਖਰਚੇ ਨਹੀਂ ਹੈ ਇਨਵੈਸਟਮੈਂਟ ਆ ਇਹ। ਅੱਛਾ ਹੁਣ ਇੱਕ ਬੰਦਾ ਕਹਿੰਦਾ ਨਾ ਵੀ ਆ ਯਾਰ ਵੀ 500 ਦਾ ਪੌਦਾ ਵਾ 4,000 ਦਾ ਨਹੀਂ ਇਹ ਦੇਖ ਨਾ 2-3 ਸਾਲ ਤੂੰ ਅੱਗੇ ਚਲਾ ਗਿਆ। ਹਾਂ ਹੈ ਉਹ ਪੈਂਡਾ ਜਿਹੜਾ ਵਾ ਨਾ ਇੱਕ ਨਾਲੇ ਫਿਰ ਐਡਾ ਵੱਡਾ ਪੌਦਾ ਮਰਦਾ ਕੋਈ ਨਹੀਂ। ਇਹ ਸਣੇ ਥੈਲਾ ਰੱਖਣਾ ਸੀ? ਨਹੀਂ ਥੈਲਾ ਨਹੀਂ, ਥੈਲਾ ਤਾਂ ਖੋਲਣਾ ਹੀ ਪੈਣਾ ਇਹਨੂੰ ਪਰ ਚਲੋ ਰੱਖਿਆ ਵੀ ਜਾਂਦਾ ਸਣੇ ਥੈਲੇ ਰੱਖਦੇ ਵੀ ਦਿੰਦੇ ਤੇ ਕੋਈ ਨਹੀਂ ਸੀ ਕਵਾਤ। ਲੇਕਿਨ ਇਹ ਹੈ ਕਿ ਫਿਰ ਅੱਗੇ ਜੜਾਂ ਜਿਹੜੀਆਂ ਨਾ ਥੈਲੇ ਚੋਂ ਨਹੀਂ ਇੰਨੀ ਜਲਦੀ ਰੱਖੋ ਹਵਾ ਨਾ ਲੱਗਣ। ਉਹ ਨਹੀਂ ਕੋਈ ਨਹੀਂ ਹੁਣ ਨਹੀਂ ਇਹਨਾਂ ਦਿਨਾਂ ਚ ਖਾ ਲੈਣਾ। ਇਹਨਾਂ ਦਿਨਾਂ ਚ ਤਾਂ ਐਡੇ ਐਡੇ ਪੌਦੇ ਜਿਹੜੇ ਨੇ ਮੋਟੇ ਬਸਤ ਨੇ ਲਾਏ ਇਸ ਤਰ੍ਹਾਂ ਹੀ ਕੋਈ ਸਾਰੇ ਚੱਲੇ। ਛੱਡ ਦੇ ਮਾਜਰੋ ਚੱਕ ਕੇ ਖੜਾ ਕਰ ਦੇਣਾ। ਆ ਦੇਖ ਨਾ ਇਹ ਤਾਂ ਉਹਨਾਂ ਨੇ ਉੱਪਰ ਮਿੱਟੀ ਬੰਨੀ ਹੋਈ ਸੀ ਉਹ ਦੇਖੋ ਖੈਰ ਨੀਚੇ ਵੀ ਜਿਹੜਾ ਵਾ ਨਾ ਹੈ। ਲੋ ਜੀ ਆ ਦੇਖ ਨਾ ਇਹਨੂੰ ਕਹਿੰਦੇ ਵਾਹੀ ਕਰਨ ਦਾ ਮਜ਼ਾ ਆਇਆ ਹੈ। ਆ ਦੇਖ ਨਾ ਹੁਣ ਇਹ 2 ਸਾਲ ਬਾਅਦ ਜਿੱਥੇ ਪੌਦਾ ਹੋਣਾ ਸੀ। ਹਾਂਜੀ ਹੁਣ ਦੇਖੋ ਇਹਨੂੰ ਕਿੱਧਰ ਨੂੰ ਕਰਨਾ ਇਹਨੂੰ ਹੈ ਥੋੜਾ ਜਿਹਾ ਇਹਨੂੰ ਕਰੋ ਆਟਾਣਾ ਇੱਧਰ ਲਿਆਓ। ਕਹਿੰਦੇ ਨਾ ਆਮਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ। ਜਿੱਥੇ ਤੁਸੀਂ ਇਹਦਾ ਫਾਇਦਾ ਬਾਅਦ ਹੁਣ ਇਹਨੂੰ ਕਰ ਲਓ। ਹਾਂ ਵੀ ਖਾਲਦ ਦੇਖੀ ਇੱਥੇ ਠੀਕ ਆ। ਸੈਂਟਰ ਤਾਂ ਕਰੋ ਯਾਰ। ਸੈਂਟਰ 'ਚ ਤਾਂ ਹੋ ਗਿਆ ਇਹ ਲੈ ਸੈਂਟਰ ਜੀ ਆ। ਪੈਰ ਕੱਢ ਵਿੱਚੋਂ ਪੈਰ ਕੱਢ ਲਾ ਟੋਏ ਤੇ। ਇਹ ਬੜਾ ਅੱਛਾ ਵਾ ਕਿ ਬਾਰਿਸ਼ ਪਈ ਹੋਈ ਹੈ ਜਗ੍ਹਾ ਨਾ ਨੀਚੋਂ ਹੈ ਗਿੱਲੀ ਹਾਂਜੀ ਗਿੱਲੀ ਵੱਤਰ ਵਾਲੀ ਜਗ੍ਹਾ ਜੀ ਸਾਰੀ। ਅੱਛਾ ਇਹਨੂੰ ਹੁਣ ਨਾ ਖਿਆਲ ਨਾ ਉਹ ਕਲੋਰੀਪੈਰੀਫਾਸ ਰਲਾ ਕੇ ਨਾ ਜ਼ਰੂਰ ਪਾਣਾ ਤਾਂ ਕਿ ਦੀਮਕ ਜਿਹੜੀ ਹੈ ਨਾ ਉਹਦੇ ਤੋਂ ਨਾ, ਕਿਉਂਕਿ ਖੁਸ਼ਕ ਹੁੰਦੇ ਨੇ ਦੀਮਕ ਆਪਣੇ ਏਰੀਏ 'ਚ ਬਹੁਤ ਆ ਹੈ। ਮੈਂ ਤਾਂ ਉਹਦੇ ਕਹੇ ਤੇ ਜਿਹੜਾ ਵਾ ਨਾ ਮੈਂ ਉਹਨੂੰ 8,000 ਰੁਪਈਆ ਦੇ ਦਿੱਤਾ ਵਾ ਤੇ ਖੋਤਾ ਜਿਹੜਾ ਵਾ ਨਾ ਜਾਂ ਚਲੋ ਫਿਰ ਇਹਦਾ ਮਤਲਬ ਕਿ ਕੋਈ ਨਹੀਂ ਅਸੀਂ ਤਾਂ ਆਪਦੇ ਲੱਗੇ ਹੀ ਲਏ ਆ। ਨਹੀਂ ਮੈਂ ਤਾਂ ਇਹਨੂੰ ਕੋਈ ਜਾਨਵਰ ਵੈਸੇ ਵੇਚਣ ਦੇ ਨਹੀਂ ਹੁੰਦਾ। ਗਾਂ ਸੀ ਨਾ ਮੇਰੇ ਕੋਲ ਲੱਗੇ ਹੀ ਲਾਇਆ ਨਾ। ਨਹੀਂ ਮੇਰੇ ਕੋਲ ਗਾਂ ਸੀ। ਇਹ ਕਹਿੰਦਾ ਲੱਖ ਦੀ ਗਾਂ ਵਾ ਉਹ 1,10,000 ਦੀ ਜਿਹੜੀ ਹੈ ਨਾ ਬੰਦੇ ਲਾ ਚੁੱਕੇ ਸੀ। ਇਹ ਵੈਸੇ ਹੀ ਪੈਸੇ ਘੱਟ ਲਾਂਦਾ ਵਾ ਹੈ। ਮੈਂ ਤਾਂ ਕੋਈ ਨਹੀਂ ਆਏ ਬਲਕਿ ਪਿੱਛੇ ਜੀ ਕਹਿੰਦੇ ਕੱਟੇ ਆ ਤੁਹਾਡੇ ਕੋਲ ਵੇਚ ਲਓ। ਮੈਂ ਕਿਹਾ ਨਹੀਂ ਹੈ ਵੀ ਤੇਰੇ ਨਾਲ ਸੌਦਾ ਹੀ ਨਹੀਂ ਯਾਰ ਸਾਡਾ ਬਣਨਾ ਹੈ। ਲੈ ਬਈ ਆ ਗਧਾਲਾ ਫੜ ਗਧਾਲੇ ਨਾ ਇਹਨੂੰ ਥੋੜਾ ਚੌਕ ਪਾਸਿਆਂ ਤੋਂ। ਮੈਂ ਹੁਣ 2 ਗਾਵਾਂ ਵੇਚੀਆਂ 2 ਬੱਚੀਆਂ ਵੇਚੀਆਂ 3 ਕ ਬੱਚੇ ਵੇਚੇ। ਅੱਛਾ ਹੈ ਅੱਛਾ ਨਹੀਂ ਬਾਅਦ ਚ ਕੀ ਤੋਂ ਉਹਨੇ ਮਾੜੇ ਚੌਕ ਦੀ ਹੈ ਨਾ ਮਿੱਟੀ ਪੋਲੀ ਹੈ। ਇਹਨੇ ਤਾਂ ਮੈਨੂੰ ਪਿੰਡੋਂ ਕੱਢਣਾ ਕਰ ਦੇਣਾ ਸੀ ਡਿਗਪੂ ਸਾਈਡ ਤੋਂ। ਹੁਣ ਮੈਂ ਕਹਿੰਦਾ ਵੀ ਜਿੱਦਾਂ ਲਾਈ ਜਾਵਾਂਗੇ ਨਾ ਹਾਂ ਉਦਾਂ ਤੂੰ ਟੋਟੇ ਲਾਈ ਜਾ ਥਾਂ ਕਢਾ। ਇਹ ਬੜਾ ਸੌਖਾ ਵਾ ਕੰਮ ਗਿੱਲਾ ਹੋਇਆ ਨਾ ਜਿਹੜਾ ਬਾਰਿਸ਼ ਤੋਂ ਬਾਅਦ ਨਹੀਂ ਉਹਦੇ ਤੇ ਪੱਟਦੇ ਹੋਏ
ਪੂਰਾ ਅੱਛਾ ਇਹ ਨਾ ਰਹਿਮੇ ਸ਼ਾਹ ਜਿਹੜਾ ਹਾਇਰ ਸੈਕੰਡਰੀ ਸਕੂਲ ਆ ਜੀ ਉਹਦੇ 'ਚ ਬੜੇ ਪੌਦੇ ਲੱਗੇ ਹੋਏ ਆ ਹਾਂਜੀ ਹਾਂਜੀ ਤੇ ਉਹਨਾਂ ਦਾ ਜਿਹੜਾ ਬਹੁਤ ਵੱਡਾ ਕ੍ਰੈਡਿਟ ਜਿਹੜਾ ਵਾ ਨਾ ਹਾਂਜੀ ਹਾਂਜੀ ਮਾਸਟਰ ਸਾਹਿਬ ਦਾ ਵਾ। ਇਸ ਤਰ੍ਹਾਂ ਨਹੀਂ ਅਸੀਂ ਨਾ ਆਪ ਹੀ ਲੱਗ ਜਾਂਦੇ ਸੀ ਹਾਂ ਆ ਇਸ ਤਰ੍ਹਾਂ ਕਰ ਰਹੇ ਨਾ ਅੰਜਮ ਸਾਹਿਬ ਹਾਂ ਅਸੀਂ ਆਪ ਹੀ ਨਹੀਂ ਮੁਲਾਜ਼ਮਾਂ ਦੇ ਨਾਲ ਨਾ ਹੂੰ ਬੱਚੇ ਲਾ ਲੈਣੇ ਹੂੰ ਮੁਲਾਜ਼ਮ ਅਸੀਂ ਆਪ ਮੈਂ ਆਪ ਨਾਲ ਲੱਗ ਜਾਂਦਾ ਹਾਂ। ਸੀ ਕਿੰਨੇ ਕੁ ਪੌਦੇ ਜਿਹੜੇ ਆ ਨਾ ਹਾਂ ਲਾਏ ਹੋਣੇ ਸੀ ਸਕੂਲੇ? ਯਾਨੀ ਜਦੋਂ ਦਾ ਇਹ ਸਕੂਲ ਬਣਿਆ ਨਾ ਜੀ ਹੂੰ ਮੈਨੂੰ ਇਹ ਯਾਨੀ ਖੁਸ਼ੀ ਆ ਕਿ ਫਖਰ ਵੀ ਹੈ ਹੂੰ ਕਿਉਂਕਿ ਮੈਂ ਇੱਥੇ ਹੀ ਪੜ੍ਹਿਆ ਹੂੰ ਹੂੰ ਇੱਥੇ ਪੂਰੀ ਸਰਵਿਸ ਕੀਤੀ ਹੂੰ ਔਰ ਜਿतने पौधे मैं लाए ना जी ਹੂੰ इतने यानी पूरी तारीख से किसी बंदे ने नहीं लाए हैं ਦੇਖੋ ਜੀ ਇਹ ਹੁਣ ਨਾ 100 ਸਾਲ ਵੀ ਹੈ ਨਾ हम्म। ਇਹ 100 ਸਾਲ ਵੀ ਤੁਹਾਡੇ ਨਾਮ ਚੱਲਦੇ ਰਹਿਣਗੇ इस तरह ही जी बिल्कुल ਹੈ। हाँ बिल्कुल ਦਰਖਤ ਜਿਹੜੇ ਹੁੰਦੇ ਆ ਨਾ हाँ जी ਇਹ ਵੀ ਤਰ੍ਹਾਂ ਦੇ ਹੁੰਦੇ ਬਲਕਿ ਇਮਾਰਤਾਂ ਜਿਹੜੀਆਂ ਨਾ 50-100 ਸਾਲ ਬਾਅਦ ਢਹਿ ਜਾਂਦੀਆਂ सही सही ਦਰਖਤ ਨਹੀਂ ਢਹਿੰਦੇ। चलो जी ਲਓ ਜੀ ਇੱਕ ਪੌਦਾ ਅਸੀਂ ਆਪਣੇ ਉਸਤਾਦਾਂ ਦੇ ਹੱਥੋਂ ਲਵਾਇਆ। ਥੱਲੇ ਹੱਥ ਰੱਖ ਥੱਲੇ ਤੇ ਤੂੰ ਥੱਲੇ ਜਾਣ ਦੇ चलो जी ਚਲੋ लो जी ਸਿੱਧਾ ਕਰਿਓ ਜਰਾ सीधा हो गया जी ਮਿੱਟੀ ਪਾਓ ਬਿਸਮਿਲ੍ਲਾ। ਲਓ ਜੀ ਅਸੀਂ ਕਹਿ ਲਓ ਵੀ ਪੂਰੀ ਦਿਹਾੜੀ ਹੁਣ ਪਿਛਲਾ ਪੈਰ ਹੋ ਗਿਆ ਤੇ ਅਗਲੇ ਪੈਰ ਅਸੀਂ ਲੱਗੇ ਸੀਗੇ ਤੇ ਐਦਾਂ ਕਰਕੇ ਦਿਖਾਇਓ ਜੀ ਅਸੀਂ ਸਾਰੇ ਰੁੱਖ ਲਾਤੇ ਇੱਥੋਂ ਅੰਬ ਲਾਇਆ ਨਾ ਅੰਬ ਨੂੰ ਪੂਰੀ ਥਾਂ ਦਿੱਤੀ ਫਿਰ ਗਾਂ ਆੜੂ ਲਾਇਆ ਇਦਾਂ ਗਾਂ ਫਿਰ ਆਵਾਕਾਡੋ ਲਾ ਕੇ ਤੇ ਗਲਠਣਾ ਅੱਗੇ ਸਾਰੇ ਪੌਦੇ ਇਦਾਂ ਹੀ ਲਾਤੇ ਤੇ ਇੱਧਰ ਦਿਖਾਓ ਜੀ ਆ ਚੀਕੂ ਪੂਰੀ ਵੰਡ ਕਰਕੇ ਨਾ ਅਸੀਂ ਲਾਇਆ ਵਿਚਾਲੇ ਅਸੀਂ ਆ ਥਾਂ ਛੱਡੀ ਆ ਵਿਚਾਲੇ ਥਾਂ ਤਾਂ ਛੱਡੀ ਆ ਵੀ ਇਹ ਵੱਡੇ ਰੁੱਖ ਆ ਜਦੋਂ ਵੱਡੇ ਰੁੱਖ ਪੂਰੇ ਬਣਨਗੇ ਨਾ ਤੇ ਨਿੱਕੇ ਰੁੱਖ ਅਸੀਂ ਇੱਥੇ ਲਾ ਦਾਂਗੇ ਕਿਸੇ ਸ਼ਾਇਦ ਆ ਕੋਈ ਕਿੰਨੂ ਮਾਲਟਾ ਕੋਈ ਇਦਾਂ ਦੀ ਸ਼ਾਇ ਉਹ ਕੰਧ ਦੇ ਨਾਲ ਵੀ ਅਸੀਂ ਲਾ ਸਕਦੇ ਹਾਂ ਜੇ ਉੱਥੇ ਸਾਡੇ ਕੋਲ ਥਾਂ ਪਈ ਆ ਦੇਖੋ ਨਾ ਇਹ ਜਿਹੜੀ ਥਾਂ ਹੋਣੀ ਇਹ ਮੇਰੇ ਹਿਸਾਬ ਨਾਲ ਨਾ ਇਹ ਕਨਾਲ ਕ ਬਣਦੀ ਹੈ ਚਾਚਾ ਕਿੰਨੀ ਕੁ ਥਾਂ ਹੈ केड़ी आ सीधी आते गई नहीं कनाल तो ज्यादा है ਨਹੀਂ ਨਹੀਂ ਕਿ ਜਿਆਦੀ ਕਿੱਥੇ ज्यादा कनाल तो ज्यादा बन गई उस बनने तो ना जी मकान से कनाल तो ज्यादा ਚਲੋ ਮਿਸਾਲ चलो कनाल ही ला लो तुसी ਹਾਂ ਸਵਾ ਕਨਾਲ ਹੋਣੀ ਆ सवा कनाल ला लो ਹੁਣ ਸਵਾ ਕਨਾਲ ਦੇ ਵਿੱਚ ਦੇਖੋ ਕਿੰਨੇ ਕੀਮਤੀ ਪੌਦੇ ਤੇ ਕਿੰਨੇ ਪੌਦੇ ਆ ਗਏ ਇਦਾਂ ਹੀ ਜੇ ਸਾਰੇ ਚਲ ਕਰ ਲੈ। ਹਾਂ ਮੈਂ ਗੱਲ ਕਰ ਲਗਾ ਜੀ ਕਹਿੰਦਾ ਟਰੈਕਟਰ ਨਹੀਂ ਵਾੜਨਾ ਹਾਂ ਹੁਣ ਨਾ ਬੂਟਾ ਮੇਰੇ ਕੋਲ ਇੱਕ ਛੋਟਾ ਟਰੈਕਟਰ ਆ ਹੱਥ ਨਾਲ ਚਲਾਣੇ ਵਾਲਾ अच्छा ਹੈ 1.5 ਲੱਖ ਰੁਪਏ ਦਾ ਜਿਹੜਾ अच्छा अच्छा ਹੈ ਤੇ ਪਰ ਮੈਂ ਵੇਚਣਾ ਕੋਈ ਨਹੀਂ ਹੈ। वाह 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 ਇਹ ਨਾ ਵੇਚੋ ਸਾਨੂੰ ਮੰਗਵਾ ਦੇ ਕੇ ਤੇ ਇੱਥੇ ਵਾਹ ਲਿਆ ਕਰਾਂਗੇ ਅੱਛਾ ਗੱਲ ਸੁਣ ਲਾ ਰਾਣਾ ਨਾ ਪਹਿਲਾਂ ਕੋਲ ਸ਼ੇਰ ਦਾ ਬੈਠਾ ਨਹੀਂ ਕੋਲ ਹੁਣ ਆਪ ਇਹਨੇ ਲਵਾਏ ਆ ਹੁਣ ਕਹਿ ਰਿਹਾ ਇਹ ਚ ਵੱਡਾ ਨਹੀਂ ਟੱਪਣਾ ਮੇਰੇ ਕੋਲ ਹੈਗਾ ਉਹ ਲੈ ਲਿਆ ਜੀ ਕੈਸਾ ਹੀ ਆ ਮਾਰਕੀਟਿੰਗ ਪੂਰੀ ਕਰਦਾ ਹੈ ਅੱਛਾ ਮੈਂ ਗੱਲ ਕਰਦਾ ਸੀਗਾ ਵੀ ਜਿੱਦਾਂ ਨਾ ਰੱਬ ਰਹਿਮਤ ਕਿਸੇ ਤੇ ਕਰੇ ਹਾਂਜੀ ਹਾਂਜੀ ਰੱਬ ਨੇਮਤ ਕਿਸੇ ਨੂੰ ਦਵੇ ਹਾਂਜੀ ਤੇ ਸਿਆਣੇ ਕਹਿੰਦੇ ਆ ਵੀ ਉਹ ਕਿਸੇ ਦੀ ਡਿਊਟੀ ਲਾਂਦਾ ਇਸ ਧਰਤੀ ਦੇ ਉੱਤੇ ਹੀ ਨਾ ਹਾਂਜੀ ਹਾਂਜੀ ਕਿਸੇ ਦੀ ਡਿਊਟੀ ਲਾਂਦਾ ਤੂੰ ਦੁਆ ਮੰਗੀ ਆ ਨਾ ਵੀ ਮੈਨੂੰ ਫਲਾਣੀ ਸ਼ੈ ਚਾਹੀਦੀ ਏਦੀ ਹੈ ਮੈਨੂੰ ਤੇਰੇ ਕੋਲ ਭੇਜਤਾ ਉਹ ਸ਼ਾਇਦ ਦੇ ਕੇ ਮੈਨੂੰ ਲੋੜ ਪਈ ਆ ਵੀ ਰੱਬਾ ਮੈਨੂੰ ਆਸ਼ਾ ਦੇ ਉਹ ਰਾਣਾ ਸਾਹਿਬ ਨੂੰ ਘਲਾਤਾ ਵੀ ਜਾ ਵੀ ਪਹੁੰਚਾ ਜਾ ਬਹਾਨਾ ਹੀ ਆ ਨਾ ਜੀ ਬਹਾਨੇ ਨਾਲ ਹਾਂ ਉਹ ਡਿਊਟੀਆਂ ਲਾਂਦਾ ਡਿਊਟੀਆਂ ਬੰਦੇ ਦੀਆਂ ਤੇ ਵੀ ਫਲਾਣੇ ਨੂੰ ਚੱਲ ਵੀ ਜਾ ਕੇ ਉੱਥੇ ਪਹੁੰਚ ਉਹਦੇ ਹੁਕਮ ਨਾਲ ਬੰਦੇ ਪਹੁੰਚਦੇ ਹਾਂ ਇਦਾਂ ਹੀ ਸਾਹ ਜਿਹੜੇ ਆ ਨਾ ਹਾਂਜੀ ਹਾਂਜੀ ਇਹ ਸਾਹਾਂ ਦੀ ਜਿਹੜੀ ਡੋਰੀ ਆ ਸਾਹਾਂ ਦੀ ਜਿਹੜੀ ਖੇਡ ਆ ਇਹ ਦੰਦਾ ਰੱਬ ਆ ਦੇਣ ਰੱਬ ਦੀ ਆ ਸਾਹ ਰੱਬ ਦੀ ਪਰ ਡਿਊਟੀ ਰੁੱਖਾਂ ਦੀ ਲਾਈ ਆ ਹਾਂ ਦੇਣ ਰੱਬ ਦੀ ਆ ਅਸੀਂ ਰੁੱਖਾਂ ਦੇ ਮੁਤਾਜ ਆ ਸਾਹ ਲੈਣ ਵਿੱਚ ਇਦਾਂ ਤੇ ਹੁਣ ਨੇਕ ਮਹੀਨਾ ਤੇ ਉਤੋਂ ਮੌਸਮ ਆ ਹੁਣ ਇਸ ਟਾਈਮ ਫਲਦਾਰ ਤੇ ਰੁੱਖ ਛਾਂ ਵਾਲੇ ਪੌਦੇ ਸਿਆਣੇ ਕਹਿੰਦੇ ਆ ਛਾਂ ਦੀ ਕਦਰ ਉਹਨੂੰ ਪੁੱਛ ਜਿਹਦੇ ਮਾਂ ਪਿਓ ਹੈ ਨਹੀਂ ਛਾਂ ਐਸੀ ਸ਼ੈ ਮੈਂ ਇਹੀ ਤੇਰੀ ਗੱਲ ਵਧਾਉਣ ਲੱਗਾ ਸੀ ਪਹਿਲੇ ਤੂੰ ਇੰਨੀ ਕੀ ਕਰੀ ਦਿੱਤੀ ਕਿ ਰੁੱਖ ਜਿਹੜੇ ਨਾ ਬੰਦਿਆਂ ਵਰਗੇ ਹੁੰਦੇ ਆ। ਹਾਂਜੀ ਹਾਂ ਕੁਝ ਰੁੱਖ ਜਿਹੜੇ ਆ ਨਾ ਉਹ ਛਾਂ ਵੀ ਦਿੰਦੇ ਆ ਤੇ ਫਲ ਵੀ ਦਿੰਦੇ ਆ ਹੈ ਤੇ ਫਿਰ ਆਖਰਕਾਰ ਆਪਣੀ ਲੱਕੜੀ ਵੀ ਦੇ ਜਾਂਦੇ ਆ ਹੈ ਇਸ ਤਰ੍ਹਾਂ ਕੁਝ ਬੰਦੇ ਹੁੰਦੇ ਆ ਉਹਨਾਂ ਦੀ ਜ਼ਿੰਦਗੀ ਜਿਹੜੀ ਹੁੰਦੀ ਆ ਨਾ ਉਹ ਜੋ ਜ਼ਿੰਦਗੀ 'ਚ ਵੀ ਕੰਮ ਆਉਂਦੇ ਆ ਮਰਦੇ ਆ ਤੇ ਬਾਅਦ ਵਿੱਚ ਵੀ ਉਹ ਕੋਈ ਨਾ ਕੋਈ ਭਲਾ ਹੀ ਕਰ ਜਾਂਦੇ ਹੈ ਇਸ ਤਰ੍ਹਾਂ ਕਈ ਦਰਖਤ ਜਿਹੜੇ ਆ ਨਾ ਉਹ ਸਿੱਧੇ ਹੀ ਖੜੇ ਹੁੰਦੇ ਆ ਨਾ ਉਹਨਾਂ ਨੂੰ ਫਲ ਲੱਗਦਾ ਵਾ ਨਾ ਉਹਨਾਂ ਦੀ ਛਾਂ ਹੁੰਦੀ ਆ ਹੈ ਇਸ ਤਰ੍ਹਾਂ ਬੰਦੇ ਯਾਨੀ ਕਿ ਕੁਝ ਐਸੇ ਹੁੰਦੇ ਆ ਨਾ ਉਹਨਾਂ ਦੇ ਜੀਂਦਿਆਂ ਦਾ ਫਾਇਦਾ ਹੁੰਦਾ ਨਾ ਮਰਿਆਂ ਦਾ ਕਹਿੰਦੇ ਵੀ ਨਾ ਤਾਂ ਛਾਂ ਆ ਜੇ ਫਲ ਲੱਗੇ ਤੇ ਦੂਰ ਆ ਹਾਂ ਉਹ ਵੀ ਟਾਈਮ ਤੇ ਨਹੀਂ ਲੱਭਦਾ ਉਹ ਵੀ ਟਾਈਮ ਤੇ ਲੱਭਦਾ ਹਾਂਜੀ ਹਾਂਜੀ ਸਹੀ ਗੱਲ ਹਾਏ ਕੀ ਬਾਤ ਹੈ ਜੀ ਇਹ ਜਿਹੜੀ ਹੈ ਨਾ ਚੰਗੀ ਸੋਚ ਆ ਹਾਂ ਬਈ ਇਹ ਵੀ ਰੱਬ ਦੀ ਨਿਮਤ ਆ ਰੱਬ ਦੀ ਬਿਨ ਮੰਗਿਆ ਮਿਲਦੀ ਆ ਹਾਂਜੀ ਇਹਦੇ ਤੇ ਸ਼ੁਕਰ ਅਦਾ ਕਰਿਆ ਕਰੋ ਬਾਜੇ ਬੰਦਿਆਂ ਕੋ ਦੇਖਿਆ ਹੋਣਾ ਕਿ ਪੈਸਾ ਬਹੁਤ ਹੁੰਦਾ ਹਾਂਜੀ ਹਾਂਜੀ ਸੋਚ ਠੀਕ ਨਹੀਂ ਹੁੰਦੀ ਸੋਚ ਨਹੀਂ ਠੀਕ ਹੁੰਦੀ ਉਹ ਫਾਇਦਾ ਕੀ ਹੋਇਆ ਤੁਸੀਂ ਦੇਖਿਆ ਹੀ ਹੋਣਾ
ਤੇ ਉਹ ਇਹੋ ਜਿਹੇ ਬੰਦੇ ਕੋਲ ਪੈਸਾ ਆ ਜੇ ਦੂਸਰਿਆਂ ਵਾਸਤੇ ਬਾਲੇ ਜਾਨ ਬਣ ਜਾਂਦਾ। ਤੇ ਮੈਂ ਇਹ ਗੱਲ ਕਰਦਾ ਵੀ ਸਾਰਿਆਂ ਤੋਂ ਪਹਿਲਾਂ ਵੀ ਜਿਹੜੀਆਂ ਬਿਨ ਮੰਗੀਆਂ ਛਾਵਾਂ ਉਹਨੇ ਦਿੱਤੀਆਂ ਨਾ, ਉਹਦਾ ਸ਼ੁਕਰ ਕਰੋ ਵੀ ਰੱਬਾ ਆਹ ਤਾਂ ਤੇ ਕੋ ਮੰਗਿਆ ਵੀ ਨਹੀਂ, ਤੂੰ ਸਾਂ ਵੀ ਦੇ ਕੇ ਭੇਜਿਆ। ਐਡਾ ਵੀ ਸਿਹਤ ਆ, ਨੈਣ ਪ੍ਰੈਣ ਆ, ਵੀ ਤੂੰ ਸੋਚ ਦਿਮਾਗ ਜਿਹੜਾ ਸਾਨੂੰ ਮੁਸਬਤ ਦਿੱਤਾ, ਵੀ ਇਹ ਸ਼ੁਕਰ ਆ ਤੇਰਾ। ਦੁਆ ਕਰਿਓ ਜੀ ਪੌਦੇ ਸਾਡੇ ਚੱਲ ਜਾਣ। ਅਸੀਂ ਹੌਲੀ ਹੌਲੀ ਕਰਕੇ ਬਾਕੀ ਸਾਰੇ ਵੀ ਲਾ ਲਿਆ ਤੇ ਹੁਣ ਸਮਝ ਲਓ ਅਖੀਰਲਾ ਰਹਿ ਗਿਆ। ਅਖੀਰਲਾ ਪੌਦਾ ਆ ਪੂਰਾ ਰੁੱਖ ਅਸੀਂ ਲੈ ਕੇ ਆਏ ਆ। ਇਹ ਸ਼ਤੂਤ ਆ, ਲੰਮੀਆਂ ਫੁੱਟ ਦੀਆਂ ਸ਼ਤੂਤੀਆਂ, ਚਿੱਟੇ ਰੰਗ ਦੀਆਂ, ਸ਼ਹਿਦ ਤੋਂ ਮਿੱਠੀਆਂ। ਉਹ ਸ਼ਤੂਤੀਆਂ ਨੂੰ ਲੱਗਣਗੀਆਂ, ਬਲਕਿ ਖਬਰੇ ਐਤਕੀ ਲੱਗ ਜਾਣ, ਜਿੱਡਾ ਦਰਖਤ ਹੈ। ਤੇ ਉੱਥੇ ਅਸੀਂ ਲਾਉਣ ਲੱਗੇ। ਆ ਜਾਓ ਜੀ, ਚੱਕੋ। ਤੇ ਉਹ ਸਿਰ ਦੁਖਣ ਲੱਗ ਗਿਆ, ਅਸਲ 'ਚ ਰੋਜੇ ਆ, ਰੋਜਾ ਚੱਲ ਰਿਹਾ ਤੇ ਉਹ ਫਿਰ ਤਾਂ ਕਰਕੇ ਨਾ ਅੱਜ ਜ਼ੋਰ ਵਾਵਾ ਲੱਗ ਗਿਆ। ਗਾਹਾਂ ਨੂੰ ਤੁਰੋ ਨਾ। ਹਾਂ ਇਹਨੂੰ ਸਿੱਧਾ ਲੈ ਜਾ। ऐसे हाँ खोलो ਅਸੀਂ ਜੀ ਮੈਂ ਤੇ ਸਾਵਲ ਨੇ ਅੱਗੇ ਲਾਏ 50 ਪੌਦੇ, ਟੋਏ ਮਾਰੇ, ਫਿਰ ਲਾਏ ਤੇ ਫਿਰ ਰੋਜੇ ਨਾਲ ਹੁਣ ਥੋੜਾ ਜਿਹਾ ਥੱਕ ਗਏ, ਸਿਰ ਪੀੜ ਹੋਣ ਲੱਗ ਗਿਆ ਸਾਡੇ ਜੀ। ਇੱਥੇ ਮਾਸ਼ਾਅੱਲਾ ਹਰ ਬੰਦਾ ਰੋਜੇ ਰੱਖਦਾ, ਨਿੱਕੇ ਤੋਂ ਲੱਗ ਕੇ ਵੱਡੇ ਤੱਕ ਸਾਰੇ ਰੋਜੇ ਰੱਖਦੇ ਸ਼ੌਕ ਨਾਲ। ਇਹ ਨਹੀਂ ਵੀ ਕੋਈ ਫਸੇ ਹੋਏ, ਸ਼ੌਕ ਨਾਲ। ਇਹ ਪੱਲੀ ਦਾ ਕੋਈ ਰੌਲਾ ਹੁੰਦਾ ਉਂਝ? ਨਹੀਂ ਕੱਢ ਦੇਣੀ ਚਾਹੀਦੀ। ਇਧਰੋਂ ਫੜੋ ਰਾਣਾ ਸਾਹਿਬ, ਉਹ ਵੀ ਦਵਾਈ ਫੜ ਲੈ, ਇਹਨੂੰ ਵਿੱਚ ਲਿਆ ਕੇ ਫਿਰ ਕੱਢ ਲਾ। ਬਿਸਮਿਲ੍ਲਾ ਜੀ। ਹੁਣ ਕੱਢ ਲਈ, ਹੁਣ ਛੱਡੋ ਜੀ ਤੁਸੀਂ, ਮੈਂ ਛਿੱਕ ਲੈ। ਨਹੀਂ ਛਿੱਕੋ ਇੰਜ ਨਾ ਥੋੜਾ ਜਿਹਾ। ਰੁਕੋ ਹਾਂ ਚੱਕ ਕੇ ਥੋੜਾ ਜਿਹਾ ਥੋੜਾ ਚੱਕੋ, ਖਿੱਚੋ। ਇਹ ਕਿ ਛੱਡ ਦੀਓ ਨਾ, ਉਹ ਛੱਡ। ਵਾਹ ਬਈ, ਇਹਨੂੰ ਸਿੱਧਾ ਰੱਖੀ। ਅੱਛਾ ਗੱਤਾ ਮਿੱਟੀ, ਇਹਦੀ ਮਿੱਟੀ ਇਹਦੇ ਵਿੱਚ। ਇੱਕ ਮਿੰਟ ਓਹੋ ਖੋਲਣਾ ਪੈਣਾ, ਉਹ ਤਾਂ ਬੜੀ ਗਲਤੀ ਕੀਤੀ। ਚਲੋ ਕੋਈ ਨਹੀਂ, ਕੋਈ ਚੀਜ਼ ਨਾਲ ਖਿੱਚ ਦਿੰਦਾ। ਨਹੀਂ ਕਾਹਦੇ ਨਾਲ ਖਿੱਚ ਲਾਂਗੇ? ਥੋੜਾ ਇਹਨੂੰ ਮੇਰੇ ਵੱਲ ਨੂੰ ਕਰੋ, ਖੋਲ ਲੈ ਕਰੀਏ ਫਿਰ। ਹੈ ਟੇਡਾ ਕਰ ਲਖੋ, ਕਰੋ ਤਾਂ ਭਲਾ। ਉਹ ਤੇ ਗੰਢ ਵੱਜੀ ਸੀ, ਉਹ ਤੋਂ ਗੰਢ ਵੱਜੀ ਆ ਕੋਲ। ਕਿਸੇ ਨੂੰ ਨਹੀਂ ਯਾਦ ਰਿਹਾ। ਮੈਂ ਟੋਏ ਵਾਲ ਸੀ ਫਸਿਆ। ਬਸ ਇਸ ਤੋਂ ਹੇਠਾਂ ਨਹੀਂ ਹੋਣਾ, ਗਾਂ ਹੋ ਜਾਓ। ਚੱਲ ਅਗਾਂ ਜੀ, ਮੈਂ ਵੀ ਉੱਚਾ ਨਹੀਂ ਇਸ ਤੋਂ ਹੋ ਸਕਦਾ। ਚੱਲ ਯਾਰ, ਕੁਝ ਨਹੀਂ ਹੁੰਦਾ ਜਾਣਦੇ। ਬਸ ਲੋ ਨਹੀਂ ਹਜੇ ਵੀ ਹੈਗਾ। ਪੁੱਤ ਪਿੱਛੇ ਹੋ ਜਾ, ਤੇਰੇ ਨਾਸਾਂ ਤੇ ਲੱਗੂ ਆ ਕੇ। ਓਏ ਉਧਰੋਂ ਤੋੜ ਦੇ। ਚਲ ਇੱਕ ਮਿੰਟ ਉਹ ਕੀ ਅੱਗੇ ਸੀ? ਉਹ ਕੁਛ ਨਹੀਂ, ਉਹ ਤਾਂ ਟਾਣੀ ਟੁੱਟੀ ਮਾਰੀ। ਉਹ ਟਾਣੀ ਦੀ ਟੁੱਟੀ। ਅੱਛਾ ਠੀਕ ਹੈ। ਪੰਜ ਦਿੱਤੀ ਗਈ 50 ਰੁਪਏ ਦੀ ਟਾਣੀ। ਚੁੱਕ ਲੋ ਇਹਨੂੰ ਸਾਰੇ ਜਣ। ਇੱਕ ਮਿੰਟ ਇਧਰ ਨਾ ਜੀ, ਇੱਕ ਤਾਂ ਸਿੱਧਾ ਕਰਨਾ, ਇੱਕ ਇਹਨੂੰ ਘੁਮਾਣਾ। ਕਿਹੜੀ ਸਾਈਡ ਤੇ ਬਈ ਗੱਲ? ਇਹ ਆਹ ਵਾਲੀ ਟਾਣੀ ਜਿਹੜੀ ਹੈ ਨਾ ਉਧਰ ਜਾਵੇ ਤੇ ਆਹ ਟਾਣਾ ਇੱਧਰ ਆਵੇ। ਚਲੋ ਚੁੱਕ ਲੋ। ਕਿਹਨੂੰ ਨੂੰ ਘੁਮਾਉਂਗੇ ਦੱਸੋ ਤਾਂ ਸਹੀ। ਐਂ ਘੁਮਾਈ ਸੌਖਾ ਰ ਘੁਮਾਓ। ਹਾਂ ਇੱਕ ਵਾਰ ਛੱਡੋ ਤੁਸੀਂ, ਆਪ ਹੀ ਨਾ ਘੁੰਮੀ ਆਓ ਇੱਕ ਵਾਰੀ। ਆਇਆ ਹਾਂ ਸਾਰੀ ਘੁਮਾਉਣੀ ਬਸ, ਬਹੁਤਾ ਨਹੀਂ ਥੱਲੇ ਫਿਰਨਾ, ਜਿਹੜਾ ਮਰੂੜ ਇੱਥੇ ਠੀਕ ਆ। ਕਿਉਂ ਨਾ ਇੱਧਰ ਵਜ਼ਨ ਨਹੀਂ ਉਹਨੂੰ ਕਰਨਾ ਹੈ ਨਾ। ਥੋੜਾ ਜਿਹਾ ਨੂੰ ਹੋਰ ਇਹਨੂੰ ਕਰੋ ਜੀ। ਬਸ ਚਲਾ ਸ਼ੁਰੂ। ਹਾਂਜੀ ਪਾਓ ਜੀ, ਅੱਲਾ ਨੂੰ ਯਾਦ ਸਿੱਧਾ ਜੀ ਇੱਥੇ ਸਿੱਧਾ ਕੈਮਰੇ ਵਾਲਾ। ਵਾਹ ਜੀ ਵਾਹ, ਅੱਲਾ ਦੇ ਸਪੁਰਦ ਜੀ। ਇਹ ਜੀ ਫਲ ਦਾ ਫਲ ਆ ਤੇ ਨਾਲੇ ਆਪਣਾ ਛਾਂ ਦੀ ਛਾਂ, ਰੁੱਖ ਦਾ ਰੁੱਖ। ਇਦਾਂ ਦੁਆ ਕਰਿਓ ਜੀ ਕਾਮਯਾਬ ਹੋ ਜੇ, ਇੰਨੇ ਬੰਦਿਆਂ ਨੂੰ ਰੱਬ ਸਵਾਬ ਦੇਵੇ, ਇਹਨਾਂ ਬੰਦਿਆਂ ਦਾ ਹਿੱਸਾ ਪੈ ਗਿਆ। ਹਾਂਜੀ ਤੇ ਠੀਕ ਹੈ, ਦੱਬ ਲਾ ਬਟਨ। ਤੇ ਬਹੁਤ ਮਿਹਰਬਾਨੀ ਜੀ। ਅਸੀਂ ਸਿਰਫ ਤਾਂ ਅੱਜ ਫਿਲਮ ਬਣਾਈ ਹੈ ਵੀ ਦੇਖਾ ਦੇਖੀ ਕਿਸੇ ਨੂੰ ਚੇਤੇ ਆ ਜਾਏ, ਵੀ ਕਿਸੇ ਦੇ ਸ਼ਾਇਦ ਨਾ ਯਾਦ ਹੋਵੇ ਵੀ ਮੌਸਮ ਆ, ਪੌਦਿਆਂ ਦਾ, ਰੁੱਖਾਂ ਦਾ। ਤੇ ਇਹ ਵੀ ਜੀ ਆ। ਹਾਂ ਇਹ ਪੂਰਾ ਜਿੱਦਾਂ ਬੰਦੇ ਦੀ ਧਰਤੀ ਆ, ਰੁੱਖਾਂ ਦੀ ਧਰਤੀ ਆ, ਵੀ ਇਹਦੇ ਤੇ ਜਿੰਨਾ ਇਹ ਸਵਾਬ ਆ, ਨੇਕੀ ਆ, ਆਉਣ ਵਾਲੀ ਨਸਲ ਵਾਸਤੇ ਆ। ਇਹ ਆਪਣੀ ਜ਼ਾਤ ਵਾਸਤੇ ਨਹੀਂ, ਆਉਣ ਵਾਲੀ ਨਸਲ ਵਾਸਤੇ। ਇਹਦੇ 'ਚ ਹਰ ਬੰਦਾ ਆਪਦਾ ਹਿੱਸਾ ਪਾਓ।
ਤੇ ਬੜੀ ਮਿਹਰਬਾਨੀ, ਜਿਉਂਦੇ ਵਸਦੇ ਜੀ ਰਹੋ।